ਜਦੋਂ ਉਸ ਜੰਮੂ ਕਸ਼ਮੀਰ ਵਾਲੇ ਘਟਨਾਕ੍ਰਮ ਨੂੰ ਦੇਖਦੇ ਆ ਉਦੋਂ ਇਉਂ ਲੱਗਦਾ ਕਿ ਪੰਜਾਬ ਤੋਂ ਬਾਹਰ ਅਜੇ ਵੀ ਪ੍ਰਸ਼ਾਸਨ ਜਿਹੜਾ ਹੈ ਉਹ ਸਿੱਖ ਜਜ਼ਬਾਤ ਦੀ ਕਦਰ ਕਰਦਾ। ਪਰ ਪੰਜਾਬ ਦੇ ਵਿੱਚ ਹਮੇਸ਼ਾ ਇੱਥੇ ਚਾਹੇ ਰਾਜ ਬਾਦਲਕਿਆਂ ਦਾ ਚਾਹੇ ਕਿਸੇ ਹੋਰ ਦਾ, ਉਹਨਾਂ ਨੇ ਹਮੇਸ਼ਾ ਡੇਰੇਦਾਰਾਂ ਦੀ ਹਮਾਇਤ ਕਰਨੀ ਹੁੰਦੀ ਆ ਤੇ ਸਿੱਖਾਂ ਨੂੰ ਕੁੱਟਣਾ ਮਾਰਨਾ ਤੇ ਜਲੀਲ ਕਰਨਾ। ਹੁਣ ਪੰਜਾਬ ਦੇ ਵਿੱਚ ਅੱਜ ਦੀ ਤਰੀਕ ਵਿੱਚ ਵੀ ਇਹ ਗੱਲ ਆ, ਕੋਈ ਮਾੜੀ ਚੰਗੀ ਗੱਲ ਵਾਪਰ ਜੇ ਤਾਂ ਇੱਥੇ ਹਰੇਕ ਸਿੱਖ ਨੂੰ ਡਰਾਉਣ ਧਮਕਾਉਣ ਲਈ ਉਹਨਾਂ ਨੂੰ ਥਾਣੇ 'ਚ ਸੱਦ ਲੈਂਦੇ ਆ ਵੀ ਤੁਸੀਂ ਜੀ ਫਲਾਣੇ ਐਕਸ਼ਨ 'ਚ ਗਏ ਸੀ, ਫਲਾਣੇ ਉਦੋਂ ਡੇਰੇ, ਹੁਣ ਵੀ ਉੱਥੇ ਆ ਨਾ ਹੋ ਜੇ। ਸੋ ਜਿਹੜਾ ਇਹ ਮਾਹੌਲ ਆ ਇਹਦੇ ਬਾਰੇ ਅੱਜ ਇਸ ਘਟਨਾ ਨੇ ਨੰਗਾ ਕਰਤਾ ਕਿ ਪੰਜਾਬ ਅਤੇ ਬਾਕੀ ਭਾਰਤ ਵਿੱਚ ਕਿੰਨਾ ਫਰਕ ਵਾ। ਇੱਥੋਂ ਤੱਕ ਕਿ ਸਿੱਖ ਘਟਨਾਕ੍ਰਮ ਦੇ ਬਾਰੇ ਵੀ ਫਰਕ, ਜਿਨ੍ਹਾਂ ਨੇ ਭਨਿਆਰੇ ਵਾਲੇ ਦੇ ਵੇਲੇ ਤੋਂ ਲੈ ਕੇ ਹੁਣ ਤੱਕ ਸਾਡੇ ਇਸ਼ਟ ਦੀ ਬੇਅਦਬੀ ਕੀਤੀ ਹੈ। ਬਹੁਤਿਆਂ ਦੇ ਨਾਂ ਨਾਲ ਸਿੰਘ ਲੱਗਦਾ, ਮਤਲਬ ਕਿ ਉਹਨਾਂ ਦਾ ਜਨਮ ਸਿੱਖ ਪਰਿਵਾਰਾਂ 'ਚ ਹੋਇਆ ਤੇ ਬਾਅਦ ਵਿੱਚ ਉਹਨਾਂ ਦਾ ਮਾਈਂਡ ਵਾਸ਼ ਕਰਕੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਉਲਟ, ਸਿੱਖ ਜਜ਼ਬਾਤ ਦੇ ਉਲਟ ਖੜਾ ਕਰ ਦਿੱਤਾ। ਔਰ ਇਹ ਇਕੱਲੇ ਇਹ ਨਹੀਂ ਵੀ ਡੇਰੇਦਾਰ ਕਰਦੇ ਆ, ਇੰਡੀਅਨ ਸਟੇਟ ਦਾ ਵੀ ਇਹੀ ਕੰਮ, ਜਿਹੜੇ ਆ ਬੁੱਚੜ ਪੁਲਸੀਏ ਨੇ ਇਹ ਵੀ ਇਹੀ ਕੰਮ ਕਰਦੇ ਆ। ਸੋ ਇਸ ਮੌਕੇ ਭਾਰਤੀ ਨਿਜ਼ਾਮ ਜਿਹੜਾ ਹੈ, ਜਿਹਦੇ ਬਾਰੇ ਆਪਣੇ ਬੰਦੇ ਕਹਿੰਦੇ ਆ ਜੀ ਇਸ ਮੁਲਕ 'ਚ ਤਾਂ ਆਪਾਂ ਨੂੰ ਕੋਈ ਗੁਲਾਮੀ ਦਾ ਅਹਿਸਾਸ ਨਹੀਂ, ਆਪਾਂ ਤਾਂ ਜੀ ਇੱਥੇ ਬੜਾ, ਜਿਹੜੀ ਇਹ ਸਾਰੀ ਭਾਰਤ ਮਾਤਾ ਵਾਲਾ ਸਿਸਟਮ ਆ, ਇਹਨੇ ਸਿੱਖਾਂ ਦੇ ਵਿੱਚੋਂ ਇੱਕ ਵਰਗ ਹਮੇਸ਼ਾ ਤਿਆਰ ਕਰਕੇ ਰੱਖਣਾ ਹੁੰਦਾ ਜਿਹੜਾ ਸਿੱਖਾਂ ਨੂੰ, ਸਿੱਖੀ ਨੂੰ ਟਾਰਗੇਟ ਕਰੇ। ਕਿ ਜਿੰਨੇ ਪੰਜਾਬ ਦੇ ਵਿੱਚ ਐਂਟੀ ਸਿੱਖ ਡੇਰੇ ਆ, ਚਾਹੇ ਉਹ ਸਰਸੇ ਵਾਲਾ, ਉਹਨੇ ਵੀ ਆਪਦਾ ਸਰੂਪ ਦੂਰੋਂ ਐ ਲੱਗਦਾ ਵੀ ਖਣੀ ਕੋਈ ਸਿੱਖ ਹੋਣਾ, ਚਲੋ ਬਾਲ ਮੁੰਨ ਦਾ, ਇਵੇਂ ਹੀ ਆ ਜਿਹੜਾ ਆਸ਼ੂਤੋਸ਼ ਨੂਰ ਮਹਿਲੀਆ ਬਿਹਾਰੀਆ ਸੀ, ਇਹ ਸਾਰੇ ਪੂਰਾ ਭਰਮ ਪਾ ਕੇ ਰੱਖਦੇ ਆ। ਅੱਜ ਤੋਂ 50-100 ਸਾਲ ਬਾਅਦ, 200 ਸਾਲ ਬਾਅਦ ਬੰਦਾ ਸਮਝੇ ਕਿ ਇਹ ਤਾਂ ਸਿੱਖਾਂ ਦੇ ਵਿੱਚੋਂ ਕਿ ਬੰਦੇ ਸੀ ਜਿਹੜੇ ਆਊਟਸਾਈਡਰ ਦਾ, ਜਾਣੀ ਕਿ ਹਿੰਦੂ ਕੱਟੜਵਾਦ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਸੀ। KPS ਗੱਲ ਕਹਿੰਦੇ ਸਿੱਖਾਂ ਦੇ ਘਰੇ ਜੰਮਿਆ ਸੀ, ਬੇਅੰਤ ਸਿੰਘ ਸਿੱਖਾਂ ਦੇ ਘਰੇ ਜੰਮਿਆ ਸੀ, ਚਾਹੇ ਉਹ ਡੇਰੇ ਸਰਸੇ ਵਾਲਾ ਸੀ, ਚਾਹੇ ਨਰਕਧਾਰੀਆ ਸੀ, ਇਹ ਸਾਰੇ ਮਤਲਬ ਸਿੱਖ ਨੇ। ਉਹ ਇਸ ਗੱਲ ਨੂੰ ਸਾਨੂੰ ਸਮਝਣ ਦੀ ਲੋੜ ਆ ਕਿ ਕਿਵੇਂ ਕਿਸੇ ਕੌਮ ਦਾ ਹਾਲ ਇਉਂ ਕੀਤਾ ਜਾਂਦਾ ਹੁੰਦਾ ਅੱਜ ਦੇ ਸਮੇਂ। ਕਿਸੇ ਕੌਮ ਦੇ ਅੰਦਰ ਨਿੱਕੇ ਨਿੱਕੇ ਪੀਸ ਕਰਕੇ ਉਹਨਾਂ ਪੀਸਾਂ ਨੂੰ, ਜਿਵੇਂ ਆਪਣੇ ਹੁਣ ਸਰਸੇ ਵਾਲੇ ਖਿਲਾਫ, ਭਨਿਆਰੇ ਵਾਲੇ ਖਿਲਾਫ, ਬਿਆਸ ਵਾਲੇ ਖਿਲਾਫ, ਜਾਂ ਹੋਰ ਸਾਰੇ ਇਹ ਜਿਹੜੇ ਖਿਲਾਫ ਨੇ, RSS ਵਾਲੇ ਜਾਂ ਬਾਦਲ ਦਲ ਵਾਲੇ, ਇਹ ਜਿਹੜੇ ਖਿਲਾਫ ਨੇ ਸਿੱਖੀ ਅਤੇ ਸਿੱਖਾਂ ਦੇ ਘਰੇ ਜੰਮੇ ਸੀ, ਇਸ ਮੌਕੇ ਦੁਸ਼ਮਣ ਦੇ ਘੜੇ ਦਾ ਦਸਤਾ ਬਣੇ ਹੋਏ। ਹਰ ਬੰਦਾ ਆਪਦੇ ਆਪ ਨੂੰ ਆਪਦੇ ਹਿਸਾਬ ਨਾਲ ਸਿੱਖੀ ਨੂੰ ਦੇਖਦਾ ਤੇ ਉਹਨੇ ਆਪਦੀ ਮਰਜ਼ੀ ਦੀ ਸਿੱਖੀ ਘੜੀ ਹੋਈ ਹੈ। ਇਹ ਸਾਰੇ ਦੇ ਸਾਰੇ ਲੋਕਾਂ ਨੂੰ ਜਦੋਂ ਵੀ ਕਿਤੇ ਕੋਈ ਕਹਿੰਦਾ ਕਿ ਆਹ ਸਾਡੀ ਇੱਕ ਮਰਿਆਦਾ, ਇਹਦੇ ਉੱਤੇ ਪਹਿਰਾ ਦੇਣਾ ਚਾਹੀਦਾ, ਉਲਟਾ ਉਹ ਮਰਿਆਦਾ ਤੇ ਪਹਿਰਾ ਦੇਣ ਵਾਲਿਆਂ ਨੂੰ ਮਾੜਾ ਮੰਨਦੇ ਆ। 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਖਾਨ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਅੱਜ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ। ਅੰਮ੍ਰਿਤਸਰ ਸ਼ਹਿਰ ਦੇ ਵਿੱਚ ਦੀਪਮਾਲਾ ਕੀਤੀ ਗਈ ਆ, ਆਤਿਸ਼ਬਾਜ਼ੀ ਹੋ ਰਹੀ ਆ, ਲੋਕ ਸੰਗਤਾਂ ਆਪੋ ਆਪਣੇ ਢੰਗ ਤਰੀਕੇ ਨਾਲ ਸ਼ਰਧਾ ਤੇ ਸਤਿਕਾਰ ਭੇਂਟ ਕਰ ਰਹੀਆਂ। ਇਸ ਮੌਕੇ ਵੀ ਜਦੋਂ ਮੈਂ ਤੁਹਾਡੇ ਨਾਲ ਮੁਖਾਤਬ ਹੋ ਰਿਹਾ, ਆਲੇ ਦੁਆਲੇ ਘਰਾਂ ਦੇ ਵਿੱਚ ਲੋਕ ਸੰਗਤਾਂ ਸਿੱਖ ਆਪੋ ਆਪਣੇ ਢੰਗ ਤਰੀਕੇ ਨਾਲ, ਕੋਈ ਪਟਾਕੇ ਚਲਾ ਕੇ, ਕੋਈ ਆਤਿਸ਼ਬਾਜ਼ੀ ਕਰਕੇ, ਕੋਈ ਦੀਪਮਾਲਾ ਕਰਕੇ ਆਪਣੇ ਤਰੀਕੇ ਨਾਲ ਦਿਹਾੜੇ ਨੂੰ ਮਨਾ ਰਹੇ। ਅੱਜ ਇੱਕ ਬਹੁਤ ਹੀ ਮੰਦਭਾਗੀ ਖਬਰ ਸਵੇਰ ਤੋਂ ਪੰਥਕ ਸਫਾ ਦੇ ਵਿੱਚ ਚੱਲ ਰਹੀ ਹੈ। ਇਹ ਬਿਲਕੁਲ ਉਵੇਂ ਦੀ ਆ ਜਿਵੇਂ ਬਰਗਾੜੀ ਬੇਅਦਬੀ ਵਾਲਾ ਘਟਨਾਕ੍ਰਮ ਵਾਪਰਿਆ ਸੀ। ਫਰਕ ਸਿਰਫ ਇੰਨਾ ਕਾ ਕਿ ਉਦੋਂ ਪੰਜਾਬ ਦੇ ਵਿੱਚ ਬਾਦਲ ਦਲ ਦਾ ਰਾਜ ਸੀ, ਇਹ ਮਾਹੌਲ ਬਿਲਕੁਲ ਹੋਰ ਤਰ੍ਹਾਂ ਦਾ ਸੀ। ਅੱਜ ਮਾਹੌਲ ਹੋਰ ਤਰ੍ਹਾਂ ਦਾ। ਬੀਤੀ ਰਾਤ ਜੰਮੂ ਕਸ਼ਮੀਰ ਦੇ ਸਾਂਭਾ ਸੈਕਟਰ ਦੇ ਵਿੱਚ ਕੋਲਪੁਰ ਪਿੰਡ ਆ, ਉੱਥੇ ਬਿਲਕੁਲ ਸਾਹਮਣੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਇੱਕ ਡੇਰੇਦਾਰ ਪਖੰਡੀ ਨੇ ਆਪਦਾ ਡੇਰਾ ਸ਼ੁਰੂ ਕਰਨਾ ਸੀ ਜਾਂ ਕੀਤਾ ਹੋਇਆ ਸੀ। ਉਹ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਤੇ ਦਬਾਅ ਪਾ ਰਿਹਾ ਸੀ ਕਿ ਮੈਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦਿੱਤਾ ਜਾਵੇ। ਤਾਂ ਕਮੇਟੀ ਵਾਲਿਆਂ ਨੂੰ ਪਤਾ ਸੀ ਕਿ ਇਹ ਬੰਦਾ ਮਰਿਆਦਾ ਦੇ ਪੱਖ ਤੋਂ ਕੱਚਾ ਵਾ, ਗਲਤ ਚੱਲ ਰਿਹਾ। ਉਹਨਾਂ ਨੇ ਜਵਾਬ ਦੇ ਦਿੱਤਾ। ਉਹ ਰਾਤ ਉਹ ਕਿਸੇ ਤਰੀਕੇ ਨਾਲ ਅੰਦਰ ਦਾਖਲ ਹੋ ਕੇ ਸੌਖਾਸਣ ਸਥਾਨ ਤੇ ਪਹੁੰਚਿਆ ਤੇ ਪੈਟਰੋਲ ਜਾਂ ਕੋਈ ਹੋਰ ਚੀਜ਼ ਪਾ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਅੱਗ ਲਾ ਦਿੱਤੀ। ਅਗਨ ਭੇਟ ਹੋ ਗਏ ਸਰੂਪ ਤੇ ਬਹੁਤ ਹੀ ਜ਼ਿਆਦਾ ਉੱਥੇ ਨੁਕਸਾਨ ਹੋ ਗਿਆ। ਇਹ ਸਾਰਾ ਘਟਨਾਕ੍ਰਮ CCTV ਕੈਮਰੇ 'ਚ ਕੈਦ ਹੋ ਗਿਆ।
ਤੇ ਤੁਰੰਤ ਲੋਕਾਂ ਨੂੰ ਬੜੀ ਛੇਤੀ ਇਹਦਾ ਪਤਾ ਲੱਗ ਗਿਆ ਵੀ ਇਹ ਕਿਹਨੇ ਕੀਤੀ ਆ ਕਰਤੂਤ, ਤੇ ਦੋਸ਼ੀ ਜਿਹੜਾ ਸੀ ਉਹ ਪੁਲਿਸ ਨੇ ਫੜ ਵੀ ਲਿਆ ਤੇ ਕਾਨੂੰਨੀ ਕਾਰਵਾਈ ਆ ਜਿਹੜੀ ਉਹ ਆਰੰਭ ਦਿੱਤੀ। ਪਰ ਜਿਉਂ-ਜਿਉਂ ਇਸ ਖਬਰ ਦਾ ਪੰਜਾਬ 'ਚ ਜਾਂ ਦੁਨੀਆ ਭਰ 'ਚ ਇਹ ਖਬਰ ਫੈਲੀ, ਸੰਗਤਾਂ ਦਾ ਰੋਹ ਉਬਾਲੇ ਮਾਰਦਾ ਰਿਹਾ। ਉਪਰੰਤ ਜੰਮੂ ਕਸ਼ਮੀਰ ਦੀਆਂ ਸੰਗਤਾਂ ਨੇ ਇਸ ਮਸਲੇ ਉੱਤੇ ਬਹੁਤ ਹੀ ਸਖਤੀ ਦੇ ਨਾਲ ਐਕਸ਼ਨ ਕੀਤਾ ਤੇ ਬੜੀ ਵੱਡੀ ਗਿਣਤੀ ਵਿੱਚ ਉੱਥੇ ਜਦੋਂ ਸਿੱਖ ਸ਼ਰਧਾਲੂ ਇਕੱਠੇ ਹੋਏ ਤਾਂ ਸਭ ਤੋਂ ਪਹਿਲਾਂ ਤਾਂ ਉਸ ਡੇਰੇਦਾਰ ਦੇ ਜਿੱਥੇ ਉਹਦੀ ਰਿਹਾਇਸ਼ ਆ ਜਾਂ ਡੇਰਾ, ਉਹਨੂੰ ਅੱਗ ਲਾ ਦਿੱਤੀ ਗਈ, ਸਾੜ ਦਿੱਤਾ ਗਿਆ। ਗੁੱਸੇ ਵਿੱਚ ਆਈ ਸੰਗਤ ਨੇ ਬਲਡੋਜ਼ਰ ਲਿਆ ਕੇ ਉਹਨੂੰ ਢਹਿ ਢੇਰੀ ਕਰ ਦਿੱਤਾ ਤੇ ਉੱਥੇ ਇੰਨਾ ਜ਼ਿਆਦਾ ਲੋਕਾਂ ਦੇ ਵਿੱਚ ਰੋਸ ਸੀਗਾ ਕਿ ਸਾਰਾ ਦਿਨ ਪਲ ਪਲ ਉੱਥੋਂ ਖਬਰ ਜਿਹੜੀ ਆ ਉਹ ਆਉਂਦੀ ਰਹੀ ਕਿ ਹੁਣ ਆਹ ਹੋ ਗਿਆ, ਹੁਣ ਆਹ ਹੋ ਗਿਆ। ਪਰ ਇੱਕ ਗੱਲ ਇੱਥੇ ਦੇਖਣ ਵਾਲੀ ਆ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਇਸ ਵੇਲੇ ਬਾਦਲ ਧੜੇ ਨੇ ਜਥੇਦਾਰ ਥਾਪੇ, ਆਪਾਂ ਨੂੰ ਸਭ ਨੂੰ ਪਤਾ, ਰੌਲਾ ਰੱਪਾ ਵੀ ਪੈਂਦਾ ਰਿਹਾ ਕਿ ਉਹਨਾਂ ਦੀ ਜਿਹੜੀ ਸੇਵਾ ਜਿਵੇਂ ਜਿਸ ਤਰੀਕੇ ਨਾਲ ਪਹਿਲੋਂ ਵਾਲਿਆਂ ਨੂੰ ਤੋਰਿਆ ਗਿਆ ਤੇ ਇਹਨਾਂ ਨੂੰ ਲਾਇਆ ਗਿਆ, ਉਹਦੇ ਉੱਤੇ ਆਪਾਂ ਬੀਤੇ ਦਿਨਾਂ 'ਚ ਚਰਚਾ ਸਾਰੇ ਕਰਦੇ ਰਹੇ। ਪਰ ਗਿਆਨੀ ਕੁਲਦੀਪ ਸਿੰਘ ਗੱਜ ਆਪਣੇ ਜਥੇ ਦੇ ਨਾਲ ਉੱਥੇ ਪਹੁੰਚੇ ਤੇ ਉਹਨਾਂ ਨੇ ਜਦੋਂ ਇਹ ਦੇਖਿਆ ਕਿ ਸੰਗਤਾਂ ਨੇ ਤਾਂ ਉਸ ਡੇਰੇ ਦਾ ਜਾਂ ਡੇਰੇਦਾਰ ਦਾ ਪੂਰੀ ਤਰ੍ਹਾਂ ਜਿਵੇਂ ਸਰਹੰਦ ਦੀ ਇੱਟ ਨਾਲ ਇੱਟ ਖੜਕਾਤੀ ਸੀ, ਬਿਲਕੁਲ ਉਹ ਹਾਲ ਹੋਇਆ ਹੋਇਆ। ਤੁਸੀਂ ਉਹ ਫੋਟੋਆਂ ਜ਼ਰੂਰ ਦੇਖਿਓ ਕਿ ਕੀ ਹਾਲ ਕੀਤਾ ਉਸ ਡੇਰੇ ਦਾ ਸੰਗਤ ਨੇ। ਤਾਂ ਉੱਥੇ ਗਿਆਨੀ ਕੁਲਦੀਪ ਸਿੰਘ ਗੱਜ ਨੇ ਇਹ ਗੱਲ ਆਖੀ ਆ ਪ੍ਰਸ਼ਾਸਨ ਨੂੰ ਕਿ ਜਿਨ੍ਹਾਂ ਨੇ ਪੰਥਕ ਤੌਰ ਤੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ, ਉਹਨਾਂ ਖਿਲਾਫ ਕਿਸੇ ਵੀ ਤਰੀਕੇ ਦੀ ਕੋਈ ਕਾਰਵਾਈ ਜਿਹੜੀ ਆ ਉਹ ਨਾ ਕੀਤੀ ਜਾਵੇ ਤੇ ਜਿਹੜਾ ਇਹ ਘਟਨਾਕ੍ਰਮ ਆ ਇਹ ਬਹੁਤ ਹੀ ਜ਼ਿਆਦਾ ਹੌਲਨਾਕ ਆ ਤੇ ਇਸ ਕਰਕੇ ਜਿਹੜਾ ਦੋਸ਼ੀ ਆ, ਪਾਪੀ ਆ, ਉਹਦੇ ਖਿਲਾਫ ਕੋਈ ਸਖਤ ਤੋਂ ਸਖਤ ਜਿਹੜਾ ਐਕਸ਼ਨ ਆ, ਕਾਰਵਾਈ ਆ, ਕਾਨੂੰਨੀ ਅਨੁਸਾਰ ਕੀਤੀ ਜਾਵੇ। ਇੱਕ ਗੱਲ ਸਾਫ਼ ਜ਼ਾਹਿਰ ਆ ਕਿ ਜਿੰਨਾ ਅੱਜ ਉੱਥੇ ਖਾਲਸਾ ਪੰਥ ਦਾ ਜਲਾਓ ਦੇਖਿਆ ਗਿਆ, ਜੇ ਇਹ ਦੋਸ਼ੀ ਪੁਲਿਸ ਦੇ ਹੱਥ ਨਾ ਚੜ੍ਹਦਾ ਤੇ ਆਮ ਕਿਸੇ ਸਿੱਖ ਸ਼ਰਧਾਲੂ ਦੇ ਡਿੱਕੇ ਚੜ੍ਹ ਜਾਂਦਾ ਤੇ ਇਹਦਾ ਹਾਲ ਜਿਹੜਾ ਸੀ ਉਹ ਬੁਰਾ ਹੋਣਾ ਸੀ, ਮੱਸੇ ਰੰਗੜ ਵਾਲਾ ਹੀ ਹੋਣਾ ਸੀ। ਪਰ ਚਲੋ ਅਜੇ ਉਹ ਪੁਲਿਸ ਕੋਲੇ ਆ, ਕਾਨੂੰਨ ਅਨੁਸਾਰ ਉਹ ਤੇ ਕਾਰਵਾਈ ਜਿਹੜੀ ਆ ਉਹ ਹੋਏਗੀ। ਹੁਣ ਆਪਾਂ ਇਸ ਗੱਲ ਦੇ ਮੁਤਲਕ ਆਪਣੇ ਕੌਮ ਦੇ, ਪੰਜਾਬ ਦੇ ਹਾਲਾਤਾਂ ਤੇ ਜੇ ਨਜ਼ਰ ਮਾਰੀਏ, ਉਸ ਮੌਕੇ ਪੰਜਾਬ 'ਚ ਬਾਦਲ ਦਲ ਦਾ, ਅਕਾਲੀ ਦਲ ਦਾ ਜਿਹਨੂੰ ਕਹਿੰਦੇ ਆ ਰਾਜ ਸੀ। ਜਦੋਂ ਸਾਡਾ ਪਾਵਨ ਇਸ਼ਟ, ਪਾਵਨ ਸਰੂਪ ਚੋਰੀ ਹੋਇਆ, ਉਹਨੂੰ 1.5-2 ਮਹੀਨੇ ਗੰਦੇ ਲੈਟਰ ਲਾ ਲਾ ਕੇ ਉਹ ਵੰਗਾਰਦੇ ਰਹੇ ਸਰਸੇ ਵਾਲੇ ਵੀ ਸਾਡੇ ਕੋਲ ਆ। ਫਿਰ ਉਹਨਾਂ ਨੇ ਉਹਦੇ ਅੰਗ ਖਿਲਾਰੇ ਤੇ ਸੰਗਤਾਂ ਪਿੱਟ ਕੇ ਮਰ ਗਈਆਂ ਕਿ ਇਹ ਸਰਸੇ ਵਾਲਿਆਂ ਦੀ ਕਰਤੂਤ ਆ। ਪਰ ਉੱਥੇ ਸਿੱਖ ਨੌਜਵਾਨਾਂ ਤੇ ਜ਼ੁਲਮ ਕਰਕੇ ਬਾਦਲ ਸਰਕਾਰ ਨੇ ਸ਼ਰੇਆਮ ਡੇਰਾ ਸਰਸਾ ਦਾ ਸਾਥ ਦਿੱਤਾ। ਪਰ ਇੱਧਰ ਡੇਰੇਦਾਰ ਜਿਹੜਾ ਹੈਗਾ ਮਨਜੀਤ ਸਿੰਘ ਬਿੱਲਾ, ਉਹਨੂੰ ਕਹਿੰਦੇ ਆ ਮਨਜੀਤ ਬਿੱਲਾ, ਉਹਦੇ ਖਿਲਾਫ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਆ, ਦੋਸ਼ੀ ਨੂੰ ਫੜਿਆ, ਨਾ ਕਿ ਸੰਗਤਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ। ਦੂਸਰਾ ਜਿਹੜਾ ਮਸਲਾ ਹੈ ਉਹ ਇਹ ਆ ਕਿ ਪੁਲਿਸ ਪ੍ਰਸ਼ਾਸਨ ਦਾ ਜੰਮੂ ਕਸ਼ਮੀਰ ਦੇ ਵਿੱਚ ਪੂਰਾ ਜਿਹੜਾ ਰਵੱਈਆ ਸੀਗਾ ਉਹ ਲੋਕਾਂ ਦੇ ਜਾਂ ਸੰਗਤ ਦੇ ਹਿਸਾਬ ਨਾਲ ਸੀ। ਇੱਧਰ ਆਪਣੇ ਕੱਲਾ ਬਾਦਲ ਦਲ ਦਾ ਵਰਕਰ ਉਹਨਾਂ ਦਿਨਾਂ ਦੇ ਵਿੱਚ ਜੁੱਤੀ ਲਾਈ ਫਿਰਦਾ ਸੀ ਵੀ ਜਿੱਥੇ ਵੀ ਕੋਈ ਪੰਥਕ ਸਿੱਖ ਮਿਲੇ ਅਸੀਂ ਕੁੱਟਾਂਗੇ। ਪੁਲਿਸ ਵਾਲਿਆਂ ਦੀ ਨੰਗੀ ਚਿੱਟੀ ਮਦਦ ਨਾਲ ਡੇਰਾ ਸਰਸੇ ਵਾਲੇ ਸਿੱਖਾਂ ਨੂੰ ਬਹੁਤ ਜਲੀਲ ਕਰ ਰਹੇ ਸੀ। ਉਸ ਦੌਰ ਵਿੱਚ ਆਖਰ ਸਿੱਖਾਂ ਨੇ ਫਿਰ ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ, ਫਿਰ ਉਹ ਕੰਮ ਕਰਨਾ ਪਿਆ ਪੰਥ ਨੂੰ। ਉਹ ਸੰਗਤ ਨੇ ਜੋ ਕਾਰਵਾਈ ਉਦੋਂ ਕੀਤੀ ਉਹ ਇੱਕ ਪ੍ਰਤੀਕਿਰਿਆ ਸੀ। ਪਰ ਦੇਖੋ ਕਮਾਲ ਦੀ ਗੱਲ ਕਿ ਜਦੋਂ ਉਸ ਜੰਮੂ ਕਸ਼ਮੀਰ ਵਾਲੇ ਘਟਨਾਕ੍ਰਮ ਨੂੰ ਦੇਖਦੇ ਆ, ਉਦੋਂ ਇਉਂ ਲੱਗਦਾ ਕਿ ਪੰਜਾਬ ਤੋਂ ਬਾਹਰ ਅਜੇ ਵੀ ਪ੍ਰਸ਼ਾਸਨ ਜਿਹੜਾ ਹੈ ਉਹ ਸਿੱਖ ਜਜ਼ਬਾਤ ਦੀ ਕਦਰ ਕਰਦਾ। ਪੰਜਾਬ ਤੋਂ ਬਾਹਰ ਜਾਣੀ ਕਿ ਹਰਿਆਣੇ, ਹਿਮਾਚਲ ਜਾਂ ਕਿਸੇ ਹੋਰ ਥਾਂ ਤੇ ਵੀ ਜੇ ਕੋਈ ਇਹੋ ਜਿਹੀ ਘਟਨਾ ਵਾਪਰ ਜਾਵੇ ਤਾਂ ਮੈਨੂੰ ਲੱਗਦਾ ਕਿ ਅਜੇ ਵੀ ਉੱਥੇ ਉਹ ਸਿੱਖ ਕੌਮ ਦੇ ਜਜ਼ਬਾਤ ਦੀ ਕਦਰ ਕਰਨਗੇ, ਨਾ ਕਿ ਐਂਟੀ ਸਿੱਖ ਜਿਹੜਾ ਸੈਂਟੀਮੈਂਟ ਆ, ਜਿਹੜਾ ਡੇਰੇਦਾਰ ਨੇ ਜਾਂ ਹੋਰ ਆ, ਉਹਨਾਂ ਦੀ ਹਮਾਇਤ ਕਰਨਗੇ। ਪਰ ਪੰਜਾਬ ਦੇ ਵਿੱਚ ਹਮੇਸ਼ਾ ਇੱਥੇ ਚਾਹੇ ਰਾਜ ਬਾਦਲਕਿਆਂ ਦਾ ਚਾਹੇ ਕਿਸੇ ਹੋਰ ਦਾ, ਉਹਨਾਂ ਨੇ ਹਮੇਸ਼ਾ ਡੇਰੇਦਾਰਾਂ ਦੀ ਹਮਾਇਤ ਕਰਨੀ ਹੁੰਦੀ ਆ ਤੇ ਸਿੱਖਾਂ ਨੂੰ
ਕੁੱਟਣਾ ਮਾਰਨਾ ਤੇ ਜਲੀਲ ਕਰਨਾ। ਹੁਣ ਪੰਜਾਬ ਦੇ ਵਿੱਚ ਅੱਜ ਦੀ ਤਰੀਕ ਵਿੱਚ ਵੀ ਇਹ ਗੱਲ ਆ, ਕੋਈ ਮਾੜੀ ਚੰਗੀ ਗੱਲ ਵਾਪਰ ਜੇ ਤਾਂ ਇੱਥੇ ਹਰੇਕ ਸਿੱਖ ਨੂੰ ਡਰਾਉਣ ਧਮਕਾਉਣ ਲਈ ਉਹਨਾਂ ਨੂੰ ਥਾਣੇ 'ਚ ਸੱਦ ਲੈਂਦੇ ਆ ਵੀ ਤੁਸੀਂ ਜੀ ਫਲਾਨੇ ਐਕਸ਼ਨ 'ਚ ਗਏ ਸੀ, ਫਲਾਨੇ ਉਦੋਂ ਡੇਰੇ, ਹੁਣ ਵੀ ਉੱਥੇ ਆ ਨਾ ਹੋ ਜੇ। ਸੋ ਜਿਹੜਾ ਇਹ ਮਾਹੌਲ ਆ, ਇਹਦੇ ਬਾਰੇ ਅੱਜ ਇਸ ਘਟਨਾ ਨੇ ਨੰਗਾ ਕਰਤਾ ਕਿ ਪੰਜਾਬ ਅਤੇ ਬਾਕੀ ਭਾਰਤ ਵਿੱਚ ਕਿੰਨਾ ਫਰਕ ਵਾ। ਇਥੋਂ ਤੱਕ ਕਿ ਸਿੱਖ ਘਟਨਾਕ੍ਰਮ ਦੇ ਬਾਰੇ ਵੀ ਫਰਕ। ਖੈਰ, ਅੱਜ ਜਦੋਂ ਇਹ ਘਟਨਾ ਸਵੇਰੋਂ ਪਤਾ ਲੱਗੀ ਸੀ, ਉਦੋਂ ਤਾਂ ਬਹੁਤ ਦਿਲ ਦੁਖੀ ਹੋਇਆ, ਹੁਣ ਵੀ ਦੁਖੀ ਆ। ਪਰ ਜਦੋਂ ਆ ਬਾਅਦ ਵਿੱਚ ਵੀਡੀਓ ਫੋਟੋਆਂ ਆਈਆਂ ਨੇ ਕਿ ਸੰਗਤ ਨੇ ਉੱਥੇ ਜਿਹੜਾ ਉਹਦਾ ਡੇਰੇਦਾਰ ਨੂੰ ਸਬਕ ਸਿਖਾਇਆ, ਉਦੋਂ ਕਾਫੀ ਜਿਹੜਾ ਲੋਕਾਂ ਨੂੰ ਵੀ ਲੱਗਿਆ ਕਿ ਠੀਕ ਆ ਇਹ ਕੰਮ ਜਿਹੜਾ ਹੈ। ਪਰ ਜਿਹੜਾ ਇਹ ਡੇਰੇਦਾਰ ਦਾ, ਮਨਜੀਤ ਬਿੱਲੇ ਦਾ ਕਰਤੂਤ ਆ, ਇਹੋ ਜਿਹਾ ਹੈ ਬੇਸ਼ੁਮਾਰ ਸਿੱਖਾਂ ਦੇ ਵਿੱਚ ਤੁਰੇ ਫਿਰਦੇ। ਜਦੋਂ ਆਪਾਂ ਕਦੇ ਵੇਰਵਾ ਇਕੱਠਾ ਕਰੀਏ ਜਿਨ੍ਹਾਂ ਨੇ ਭਨਿਆਰੇ ਵਾਲੇ ਦੇ ਵੇਲੇ ਤੋਂ ਲੈ ਕੇ ਹੁਣ ਤੱਕ ਸਾਡੇ ਇਸ਼ਟ ਦੀ ਬੇਅਦਬੀ ਕੀਤੀ, ਬਹੁਤਿਆਂ ਦੇ ਨਾਂ ਨਾਲ ਸਿੰਘ ਲੱਗਦਾ। ਮਤਲਬ ਕਿ ਉਹਨਾਂ ਦਾ ਜਨਮ ਸਿੱਖ ਪਰਿਵਾਰਾਂ 'ਚ ਹੋਇਆ ਤੇ ਬਾਅਦ ਵਿੱਚ ਉਹਨਾਂ ਦਾ ਮਾਈਂਡ ਵਾਸ਼ ਕਰਕੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਉਲਟ, ਸਿੱਖ ਜਜ਼ਬਾਤ ਦੇ ਉਲਟ ਖੜਾ ਕਰ ਦਿੱਤਾ। ਔਰ ਇਹ ਇਕੱਲੇ ਇਹ ਨਹੀਂ ਵੀ ਡੇਰੇਦਾਰ ਕਰਦੇ ਆ, ਇੰਡੀਅਨ ਸਟੇਟ ਦਾ ਵੀ ਇਹੀ ਕੰਮ ਆ। ਜਿਹੜੇ ਆ ਬੁੱਚੜ ਪੁਲਸੀਏ ਨੇ ਇਹ ਵੀ ਇਹੀ ਕੰਮ ਕਰਦੇ ਆ। ਸੋ ਇਸ ਮੌਕੇ ਭਾਰਤੀ ਨਿਜ਼ਾਮ ਜਿਹੜਾ ਹੈ, ਜਿਹਦੇ ਬਾਰੇ ਆਪਣੇ ਬੰਦੇ ਕਹਿੰਦੇ ਆ ਜੀ ਇਸ ਮੁਲਕ 'ਚ ਤਾਂ ਆਪਾਂ ਨੂੰ ਕੋਈ ਗੁਲਾਮੀ ਦਾ ਅਹਿਸਾਸ ਨਹੀਂ, ਆਪਾਂ ਤਾਂ ਜੀ ਇੱਥੇ ਬੜਾ, ਜਿਹੜੀ ਇਹ ਸਾਰੀ ਭਾਰਤ ਮਾਤਾ ਵਾਲਾ ਸਿਸਟਮ ਆ, ਇਹਨੇ ਸਿੱਖਾਂ ਦੇ ਵਿੱਚੋਂ ਇੱਕ ਵਰਗ ਹਮੇਸ਼ਾ ਤਿਆਰ ਕਰਕੇ ਰੱਖਣਾ ਹੁੰਦਾ ਜਿਹੜਾ ਸਿੱਖਾਂ ਨੂੰ, ਸਿੱਖੀ ਨੂੰ ਟਾਰਗੇਟ ਕਰੇ। ਚਾਹੇ ਉਹ KPS ਗਿੱਲ ਹੋਵੇ, ਚਾਹੇ ਬੇਅੰਤਾ ਬੁੱਚੜ ਹੋਵੇ, ਚਾਹੇ ਬਾਦਲ ਹੋਵੇ, ਚਾਹੇ ਕੋਈ ਉਹ ਹੋਰ ਹੋਵੇ, ਹਰ ਰੂਪ ਦੇ ਵਿੱਚ ਉਹ ਹੋ ਸਕਦਾ। ਉਹ ਡੇਰੇਦਾਰ ਸਾਧ ਵੀ ਬਣ ਸਕਦਾ, ਉਹ ਕੁਝ ਹੋਰ ਵੀ ਬਣ ਸਕਦਾ। ਤੁਸੀਂ ਆਹ ਦੇਖੋ ਕਿ ਜਿੰਨੇ ਪੰਜਾਬ ਦੇ ਵਿੱਚ ਐਂਟੀ ਸਿੱਖ ਡੇਰੇ ਆ, ਚਾਹੇ ਉਹ ਸਰਸੇ ਵਾਲਾ, ਉਹਨੇ ਵੀ ਆਪਦਾ ਸਰੂਪ ਦੂਰੋਂ ਐ ਲੱਗਦਾ ਵੀ ਖਨੀ ਕੋਈ ਸਿੱਖ ਹੋਣਾ, ਚਲੋ ਬਾਲ ਮੁੰਨ ਦਾ। ਇਵੇਂ ਹੀ ਆ ਜਿਹੜਾ ਆਸ਼ੂਤੋਸ਼ ਨੂਰ ਮਹਿਲੀਆ ਬਿਹਾਰੀਆ ਸੀ, ਪਰ ਉਹਨੇ ਵੀ ਆਪਦਾ ਜਿਹੜਾ ਸੀਗਾ ਦਾੜਾ ਰੱਖਿਆ ਸੀ ਤੇ ਉਹ ਇੱਕ ਉਹਦੀ ਫੋਟੋ ਆ ਜਿਹਦੇ 'ਚ ਉਹ ਮਤਲਬ ਉਹਦੇ ਕਹਿਣਾ ਨੂੰ ਸੁੱਚਾ ਸਿੰਘ ਲਗਾ ਹੀ ਲੱਗਦਾ, ਨੀਲੀ ਪੱਗ ਬੰਨੀ ਆ ਉਹਦੀ। ਇਹ ਸਾਰੇ ਪੂਰਾ ਭਰਮ ਪਾ ਕੇ ਰੱਖਦੇ ਆ। ਅੱਜ ਤੋਂ 50-100 ਸਾਲ ਬਾਅਦ, 200 ਸਾਲ ਬਾਅਦ ਬੰਦਾ ਸਮਝੇ ਕਿ ਇਹ ਤਾਂ ਸਿੱਖਾਂ ਦੇ ਵਿੱਚੋਂ ਕੋਈ ਬੰਦੇ ਸੀ ਜਿਹੜੇ ਆਊਟਸਾਈਡਰ ਦਾ, ਜਾਣੀ ਕਿ ਹਿੰਦੂ ਕੱਟੜਵਾਦ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਸੀ। KPS ਗੱਲ ਕਹਿੰਦੇ ਸਿੱਖਾਂ ਦੇ ਘਰੇ ਜੰਮਿਆ ਸੀ, ਬੇਅੰਤ ਸਿੰਘ ਸਿੱਖਾਂ ਦੇ ਘਰੇ ਜੰਮਿਆ ਸੀ, ਚਾਹੇ ਉਹ ਡੇਰੇ ਸਰਸੇ ਵਾਲਾ ਸੀ, ਚਾਹੇ ਨਰਕ ਧਾਰੀਆ ਸੀ, ਇਹ ਸਾਰੇ ਮਤਲਬ ਸਿੱਖ ਨੇ। ਉਹ ਇਸ ਗੱਲ ਨੂੰ ਸਾਨੂੰ ਸਮਝਣ ਦੀ ਲੋੜ ਆ ਕਿ ਕਿਵੇਂ ਕਿਸੇ ਕੌਮ ਦਾ ਹਾਲ ਇਉਂ ਕੀਤਾ ਜਾਂਦਾ ਹੁੰਦਾ ਅੱਜ ਦੇ ਸਮੇਂ 'ਚ। ਮੈਂ ਜਦੋਂ ਬਹੁਤ ਸਾਰੇ ਆਹ ਸੀਰੀਅਲ ਜਾਂ ਹੋਰਨਾਂ ਕੌਮਾਂ, ਧਰਮਾਂ, ਮੁਲਕਾਂ ਦੇ ਡਰਾਮੇ, ਨਾਟਕ, ਜਸੂਸੀ ਨਾਵਲ ਜਾਂ ਕੁਝ ਹੋਰ ਪੜ੍ਹੀਦਾ, ਜਾਂ ਏਜੰਸੀਆਂ ਦੇ ਜਿਹੜੇ ਸਾਬਕਾ ਅਧਿਕਾਰੀ ਆ ਉਹਨਾਂ ਦੀਆਂ ਲਿਖਤਾਂ ਪੜ੍ਹੀ ਦੀਆਂ ਨੇ, ਤਾਂ ਇਹ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ। ਉਹਦੇ 'ਚੋਂ ਇਹ ਚੀਜ਼ ਵੀ ਸਿੱਖਣ ਨੂੰ ਮਿਲਦੀ ਆ ਕਿ ਕਿਸੇ ਕੌਮ ਦੇ ਅੰਦਰ ਨਿੱਕੇ ਨਿੱਕੇ ਪੀਸ ਕਰਕੇ ਉਹਨਾਂ ਪੀਸਾਂ ਨੂੰ, ਜਿਵੇਂ ਆਪਣੇ ਹੁਣ ਸਰਸੇ ਵਾਲੇ ਖਿਲਾਫ, ਭਨਿਆਰੇ ਵਾਲੇ ਖਿਲਾਫ, ਬਿਆਸ ਵਾਲੇ ਖਿਲਾਫ, ਜਾਂ ਹੋਰ ਸਾਰੇ ਇਹ ਜਿਹੜੇ ਖਿਲਾਫ ਨੇ, RSS ਵਾਲੇ ਜਾਂ ਬਾਦਲ ਦਲ ਵਾਲੇ, ਇਹ ਜਿਹੜੇ ਖਿਲਾਫ ਨੇ ਸਿੱਖੀ ਅਤੇ ਸਿੱਖਾਂ ਦੇ, ਸਿੱਖਾਂ ਦੇ ਘਰੇ ਜੰਮੇ ਸੀ। ਇਸ ਮੌਕੇ ਦੁਸ਼ਮਣ ਦੇ ਘਾੜੇ ਦਾ ਦਸਤਾ ਬਣੇ ਹੋਏ। ਕਿੰਨੀ ਕੁ ਗਿਣਤੀ ਹੈ ਜੇ ਆਪਾਂ ਪੂਰਨ ਤੌਰ ਤੇ ਗਿਣ ਤੇ ਆ ਜਾਈਏ ਜਿਹੜੇ ਪੂਰਨ ਤੌਰ ਤੇ ਗੁਰੂ ਪੰਥ ਨੂੰ ਸਮਰਪਿਤ ਆ, ਤੇ ਨਹੀਂ ਅਗਲੇ ਬਹਾਨੇ ਬਣਾ ਬਣਾ ਕੇ ਸਿੱਖੀ ਦੇ ਉਲਟ ਭੁਗਤਦੇ, ਜਿਹੜੀਆਂ ਸਾਡੇ ਦਾਦੇ ਪੜਦਾਦੇ ਗੱਲਾਂ ਸੋਚ ਹੀ ਨਹੀਂ ਸੀ ਸਕਦੇ, ਹੁਣ ਅੱਜ ਉਹਦੇ ਹੱਕ 'ਚ ਦਲੀਲਾਂ ਬੜੀਆਂ ਫੁਰਦੀਆਂ ਨੇ। ਜੇ ਕਿਸੇ ਨੂੰ ਕਹੋ ਤਾਂ ਅੱਲਾ ਕਹਿੰਦਾ ਐਡਾ ਕੋਈ ਹੁਣ ਦਾੜੇ ਕੇਸ ਵਿੱਚ ਸਿੱਖੀ ਥੋੜੀ ਫਸੀ ਹੋਈ ਹੈ। ਸਤਿਗੁਰੂ ਕਹਿੰਦੇ ਆ ਰਹਿਤ ਪਿਆਰੀ ਮੁਝ ਕੋ, ਕਹਿੰਦੇ ਰਹਿਤ ਰੂਹਤ ਵਾਲੀਆਂ ਗੱਲਾਂ ਜੀ ਉਦੋਂ ਚਲੇ ਗਈਆਂ। ਫਿਰ ਉਲਟਾ ਸਾਨੂੰ ਕਹਿੰਦੇ ਆ ਫਿਰ ਤੁਸੀਂ ਵੀ ਘੋੜੇ ਰੱਖਿਆ ਕਰੋ। ਗੁਰੂ ਸਾਹਿਬ ਨੇ ਘੋੜੇ ਰੱਖ, ਤੁਸੀਂ ਕਾਰਾਂ ਚੱਕੀ ਫਿਰਦੇ ਹੋ, ਸਕੂਟਰ ਮੋਟਰਸਾਈਕਲ ਚੱਕੀ ਫਿਰਦੇ। ਹਰ ਬੰਦਾ ਆਪਦੇ ਆਪ ਨੂੰ ਆਪਦੇ ਹਿਸਾਬ ਨਾਲ ਸਿੱਖੀ ਨੂੰ ਦੇਖਦਾ ਤੇ ਉਹਨੇ ਆਪਦੀ ਮਰਜ਼ੀ ਦੀ ਸਿੱਖੀ ਘੜੀ ਹੋਈ ਹੈ। ਇਹ ਸਾਰੇ ਦੇ ਸਾਰੇ ਲੋਕਾਂ ਨੂੰ ਜਦੋਂ ਵੀ ਕਿਤੇ ਕੋਈ ਕਹਿੰਦਾ ਕਿ ਆਹ ਸਾਡੀ ਇੱਕ ਮਰਿਆਦਾ, ਇਹਦੇ ਉੱਤੇ ਪਹਿਰਾ ਦੇਣਾ ਚਾਹੀਦਾ, ਉਲਟਾ ਉਹ ਮਰਿਆਦਾ ਤੇ ਪਹਿਰਾ ਦੇਣ ਵਾਲਿਆਂ ਨੂੰ ਮਾੜਾ ਮੰਨਦੇ ਆ। ਇਹ ਨਹੀਂ ਕਹਿੰਦੇ ਕਿ ਅਸੀਂ ਪਖੰਡ ਕਰਦੇ ਆ, ਅਸੀਂ ਦੇਹਧਾਰੀ ਗੁਰੂ ਡੰਮ ਨੂੰ ਮੰਨਦੇ ਆ, ਜਾਂ ਅਸੀਂ ਗੁਰੂ ਮਾਨਿਓ ਗ੍ਰੰਥ ਦੇ ਸਿਧਾਂਤ ਦੇ ਦੁਸ਼ਮਣਾਂ ਨਾਲ ਖੜ ਗਏ, ਜਾਂ ਅਸੀਂ ਕੋਈ ਹੋਰ ਇਸ ਤਰ੍ਹਾਂ ਦੀ RSS ਨਾਲ ਖੜੇ ਆ। ਕੋਈ ਨਹੀਂ, ਉਲਟਾ ਨੂੰ ਜਾਇਜ਼ ਠਹਿਰਾਉਂਦੇ ਆ। ਇਹ ਗੱਲਾਂ ਜਦੋਂ ਬਾਕੀ ਸਾਰੇ ਕਰਦੇ ਕਰਾਉਂਦੇ ਸੀ ਉਦੋਂ ਹੋਰ ਹਿਸਾਬ ਸੀ, ਪਰ ਜਦੋਂ ਪੂਰਾ ਸ਼੍ਰੋਮਣੀ ਅਕਾਲੀ ਦਲ
ਉਸ ਬੀਜੇਪੀ RSS ਨਾਲ ਰਲ ਗਿਆ। ਉਹ ਕਹਿੰਦੇ ਜੀ ਅਸੀਂ ਕੀ ਕਰੀਏ ਹੁਣ, ਕਾਂਗਰਸ ਨੂੰ ਢਾਉਣ ਲਈ, ਕਾਂਗਰਸ ਤੋਂ ਖਹਿੜਾ ਛੁਡਵਾਉਣ ਲਈ ਸਾਡੇ ਲਈ ਇਹੀ ਜ਼ਰੂਰੀ ਸੀ। ਪਰ ਕੀਤਾ ਕੀ, 1997 ਚ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਬਣਦੀ ਆ। 2002 ਤੋਂ ਪਹਿਲਾਂ ਮਤਲਬ 1999 ਵਿੱਚ ਹੀ ਪੂਰਾ ਪੰਥ ਮੁੱਠੀਆਂ 'ਚ ਤੁੱਕੀ ਬੈਠਾ ਸੀ ਵੀ ਤੁਹਾਨੂੰ ਹਰਾਉਣਾ ਅਕਾਲੀਆਂ ਨੂੰ। ਕਿਉਂ? ਤੁਸੀਂ ਹਰ ਉਹ ਕੰਮ ਕੀਤਾ ਜਿਹਦੇ ਨਾਲ ਸਿੱਖੀ ਅਤੇ ਸਿੱਖ ਉਹੀ ਮਹਿਸੂਸ ਕਰਨ ਜੋ ਬਿਆੰਤੇ ਬੁੱਚੜ ਦੇ ਰਾਜ ਵਿੱਚ ਸਾਡੇ ਜਥੇਦਾਰ ਅਕਾਲ ਤਖਤ ਸਾਹਿਬ ਦੇ ਕਾਤਲਾਂ ਦੀ ਸਰਪ੍ਰਸਤੀ, ਸਮੇਧ ਸੈਣੀ, ਇਜ਼ਹਾਰ ਆਲਮ ਵਰਗਿਆਂ ਦੀ ਸਰਪ੍ਰਸਤੀ, ਛੇਤੀ ਕੀਤੇ ਤਾਂ ਕਿਸੇ ਪੁਲਿਸੀਏ ਨੂੰ ਸਜ਼ਾ ਹੋਣ ਨਹੀਂ ਦਿੱਤੀ, ਜੇ ਹੋਈ ਤਾਂ ਉਹਨੂੰ ਤੁਸੀਂ ਉਥੋਂ ਅਸੈਂਬਲੀ ਰਾਹੀਂ ਉਹਨਾਂ ਨੂੰ ਮੁਕਤੀ ਦਿਵਾਤੀ। ਕੁੱਲ ਮਿਲਾ ਕੇ ਜਦੋਂ ਲੋਕਾਂ ਨੂੰ ਕੋਈ ਫਰਕ ਹੀ ਨਹੀਂ, ਫਿਰ ਚਾਹੇ ਰਾਜ ਬਾਦਲ ਦਾ ਹੋਵੇ ਚਾਹੇ ਬਿਆੰਤੇ ਬੁੱਚੜ ਦਾ ਹੋਵੇ, ਇਸ ਤਰੀਕੇ ਦਾ ਮਾਹੌਲ ਬਣਾਤਾ। ਸੋ ਜਿਹੜੇ ਪੰਜਾਬ ਦੇ ਵਿੱਚ ਜੋ ਕੁਝ ਕਾਂਗਰਸ ਕਰ ਚੁੱਕੀ ਸੀ, ਉਹ ਤੋਂ ਕਦੇ ਵੀ ਬਾਅਦ ਚ ਪੰਜਾਬ 'ਚ ਤਾਂ ਇੱਕ ਪੰਚਾਇਤ ਮੈਂਬਰ ਵੀ ਨਹੀਂ ਸੀ ਬਣਨਾ ਚਾਹੀਦਾ ਕਾਂਗਰਸ ਦਾ। ਪਰ ਕਮਾਲ ਦੀ ਗੱਲ ਆ ਕਿ ਸਨ 2002 ਵਿੱਚ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦਾ ਮੁੱਖ ਮੰਤਰੀ ਬਣ ਕੇ ਸਾਹਮਣੇ ਆਇਆ, ਤੇ 5 ਸਾਲ ਨਹੀਂ, ਉਹਨਾਂ ਨੇ ਇੱਕ ਵਾਰੀ ਬਾਅਦ ਚ ਫੇਰ ਰਾਜ ਕੀਤਾ ਤੁਹਾਡੇ ਸਾਹਮਣੇ। ਉਹ ਕਾਂਗਰਸ ਖਾੜਕੂਵਾਦ ਤੋਂ ਬਾਅਦ 1984 ਦੇ ਘੱਲੂ ਘਾਰੇ ਤੋਂ ਬਾਅਦ ਪੰਜਾਬ ਵਿੱਚ ਸੱਤਾ ਹੰਢਾ ਕਿਵੇਂ ਜਾਵੇ, ਇਹ ਗੱਲ ਦਾ ਜ਼ਿੰਮੇਵਾਰੀ ਜਿਹੜੀ ਆ ਬਿਆੰਤੇ ਬੁੱਚੜ ਵਾਲੇ ਜੇ ਭਾਗ ਨੂੰ ਛੱਡ ਵੀ ਦਈਏ, ਜਿਹੜਾ ਬਾਅਦ ਵਿੱਚ ਆ ਇਹ ਪੰਜਾਬ ਦੇ ਵਿੱਚ ਕਿਹਨੇ ਇਹ ਹਾਲਾਤ ਬਣਾਏ, ਬੀਜੇਪੀ ਦੇ ਨਾਲ RSS ਨਾਲ ਰਲ ਕੇ ਬਾਦਲ ਕਿਆ ਨੇ ਜੋ ਕੁਝ ਕੀਤਾ, ਲੋਕਾਂ ਨੂੰ ਕਾਂਗਰਸ ਦੀ ਝੋਲੀ ਪਾ ਕੇ ਹੈ। ਜਦੋਂ ਲੋਕਾਂ ਕੋਲੇ ਕਾਂਗਰਸ ਤੋਂ ਬਿਨਾਂ ਕੋਈ ਬਦਲ ਆਇਆ, ਆਮ ਆਦਮੀ ਪਾਰਟੀ ਵਾਲਾ, ਫਿਰ ਲੋਕ ਉਧਰ ਨੂੰ ਤੁਰ ਪਏ। ਲੋਕਾਂ ਨੂੰ ਗੁੱਸਾ ਕੱਢਣ ਲਈ ਸਾਰਿਆਂ ਤੇ ਜਦੋਂ ਵੀ ਕੋਈ ਮੌਕਾ ਲੱਭਦਾ, ਚਾਹੇ ਉਹ ਭਾਈ ਅਮਰਤਪਾਲ ਸਿੰਘ ਆ, ਚਾਹੇ ਉਹ ਭਾਈ ਸਰਬਜੀਤ ਸਿੰਘ ਖਾਲਸਾ, ਹੁਣ ਭਾਈ ਸੰਦੀਪ ਸਿੰਘ ਸਨੀ ਆ, ਅੱਜ ਸਾਰੇ ਪਾਸੇ ਉਹਦੀ ਚਰਚਾ ਹੋ ਰਹੀ ਆ। ਕੱਲ ਹੀ ਆਪਾਂ ਤਾਂ ਕਹਿਤਾ ਸੀ ਕਿ ਸਾਰੇ ਆਉਣਗੇ। ਸੋ ਇਹ ਗਿਆਨੀ ਹਰਪ੍ਰੀਤ ਸਿੰਘ ਵਾਲੀ ਵੀ ਹਮਾਇਤ ਆ ਗਈ ਆ। ਤੇ ਸ਼ਹੀਦ ਭਾਈ ਬੇਅੰਤ ਸਿੰਘ ਜੀ, ਜਿਨ੍ਹਾਂ ਨੇ ਇੰਦਰਾ ਨੂੰ ਸੋਧਾ ਲਾਇਆ, ਉਹਨਾਂ ਦੇ ਪਰਿਵਾਰ ਦੇ ਵਿੱਚ ਆਪਾਂ ਨੂੰ ਪਤਾ ਆਪਸ ਵਿੱਚ ਹੀ ਸੰਬੰਧ ਠੀਕ ਨਹੀਂ ਹੈ। ਤੇ ਭਾਈ ਸਰਬਜੀਤ ਸਿੰਘ ਜਿਹੜਾ ਉਹ ਇੱਕ ਪਾਸੇ ਆ, ਤੇ ਭਾਈ ਜਸਵਿੰਦਰ ਸਿੰਘ ਜੱਸੀ ਜਿਹੜਾ ਛੋਟਾ ਬੇਟਾ ਤੇ ਉਹਨਾਂ ਦੀ ਭੈਣ ਸ਼ਹੀਦ ਬੇਅੰਤ ਸਿੰਘ ਦੀ ਬੇਟੀ ਜਿਹੜੀ ਆ ਉਹ ਦੂਜੇ ਪਾਸੇ। ਤੋਂ ਅੰਮ੍ਰਿਤ ਕੌਰ ਦਾ ਵੀ ਅੱਜ ਬਿਆਨ ਆ ਗਿਆ। ਪਹਿਲੋਂ ਕਈਆਂ ਨੂੰ ਖਾਦਸ਼ਾ ਸੀ ਕਿਤੇ ਮਾਨ ਦਲ ਵੱਲੋਂ ਉਹ ਉਮੀਦਵਾਰ ਨਾ ਹੋਣ, ਉਹਨਾਂ ਨੇ ਵੀ ਭਾਈ ਮਨਦੀਪ ਸਿੰਘ ਦੇ ਹੱਕ ਵਿੱਚ ਆਪਦੀ ਜਿਹੜੀ ਆ ਹਮਾਇਤ ਉਹ ਐਲਾਨ ਦਿੱਤੀ। ਕੁੱਲ ਮਿਲਾ ਕੇ ਤਰਨਤਾਰਨ ਵਾਲੀ ਸੀਟ ਆ ਜਿਹੜੀ, ਇੱਥੇ ਬਹੁਤ ਸਮੀਕਰਨ ਜਿਨ੍ਹਾਂ ਨੂੰ ਲੱਗਦਾ ਸੀ ਵੀ ਉਹ ਤਾਂ ਸਮੀਕਰਨ ਹੀ ਹਿੱਲੇ ਪਏ ਨੇ, ਜਾਣੀ ਕਿ ਕੁੱਲ ਮਿਲਾ ਕੇ। ਹੁਣ ਆਪਾਂ ਆਪਣੇ ਹਿਸਾਬ ਨਾਲ ਸੋਚੀਦਾ, ਮੈਂ ਤਾਂ ਸਿੱਧੀ ਜੀ ਗੱਲ ਆ, ਮੇਰਾ ਤਾਂ ਇੰਡੀਅਨ ਸਿਸਟਮ 'ਚ ਕੋਈ ਯਕੀਨ ਨਹੀਂ, ਮੇਰੇ ਵਰਗੇ ਹੋਰ ਕਰੋੜਾਂ ਲੋਕ ਨੇ ਜਿਨ੍ਹਾਂ ਦਾ ਨਹੀਂ ਹੈਗਾ, ਪਰ ਜਿਨ੍ਹਾਂ ਦਾ ਹੈਗਾ ਉਹਨਾਂ ਨੂੰ ਅਸੀਂ ਜ਼ਰੂਰ ਕਹਿੰਦੇ ਆ ਵੀ ਭਾਈ ਠੀਕ ਆ, ਇਹ ਫਰੰਟ ਵੀ ਖਾਲੀ ਨਾ ਛੱਡੋ, ਤੇ ਤੁਸੀਂ ਇੱਥੇ ਵੀ ਆਪਦਾ ਮੋਰਚਾ ਜਿਹੜਾ ਹੈਗਾ ਲਾ ਕੇ। ਹੁਣ ਇਹ ਠੀਕ ਆ ਕਿ ਸਾਡਾ ਖਾਲਿਸਤਾਨ ਦੇ ਏਜੰਡੇ ਨੂੰ ਇਹ ਚੀਜ਼ਾਂ ਕਮਜ਼ੋਰ ਵੀ ਕਰਦੀਆਂ ਜਾਪਦੀਆਂ ਨੇ। ਸਾਡਾ ਕੇਸ ਕਮਜ਼ੋਰ ਹੁੰਦਾ ਜਦੋਂ ਅਗਲਾ ਕਹਿੰਦਾ ਤੁਸੀਂ ਉੱਥੇ MLA MP ਤਾਂ ਬਣਦੇ ਫਿਰਦੇ। ਪਰ ਜੇਕਰ ਇਹ ਕਈ ਭਰਾਵਾਂ ਨੂੰ ਲੱਗਦਾ ਕਿ ਯਾਰ ਤੁਸੀਂ ਹਰ ਵੇਲੇ ਬਾਈਕਾਟ ਦਾ ਡੋਰੂ ਖੜਕਾਈ ਜਾਂਦੇ ਹੋ, ਤੇ ਭਾਈ ਬਾਈਕਾਟ ਕਹਿੰਦੇ ਹੀ ਆ, ਕੋਈ ਉੱਥੇ ਫੜ ਕੇ AK-47 ਚੱਕ ਕੇ ਤਾਂ ਹੁਣ ਕੋਈ ਰੋਕਦਾ ਨਹੀਂ, ਉਹਦਾ ਦੌਰ ਲੰਘ ਗਿਆ। ਉਹ ਜਿਹੜਾ ਤੁਸੀਂ ਤਾਨੇ ਮਿਹਣੇ ਮਾਰਦੇ ਹੋ ਕਿ ਜੀ 1992 ਚ ਨਹੀਂ ਤਾਂ ਜੀ ਫਲਾਨੇ ਨੇ ਮੁੱਖ ਮੰਤਰੀ ਬਣ ਜਾਣਾ ਸੀ, ਤੇ ਫਿਰ ਉਹਦੇ ਰਾਜ ਵਿੱਚ ਕੋਈ KPS ਗਿੱਲ ਵਰਗੇ ਨੂੰ ਬਿਠਾ ਕੇ, ਇਹ ਐਵੇਂ ਫੁਕਰੀਆਂ ਨੇਗੀਆਂ ਕਿ ਜੇ ਫਲਾਨਾ ਹੁੰਦਾ ਉਹ ਥੋੜੀ ਐ ਹੋਣ ਦਿੰਦਾ ਸੀ। ਇਹ ਝੂਠੀਆਂ ਗੱਲਾਂ ਨੇ। ਬਰਨਾਲਾ ਵੀ ਇਹੀ ਸੀ ਤੇ ਬਾਦਲ ਵੀ ਇਹੀ ਸੀ, ਤੇ ਜਿਹਨੂੰ ਮਰਜ਼ੀ ਬਣਾ ਲੈਂਦੇ। ਕਹਿਣ ਤੋਂ ਭਾਵ ਇਹ ਹੈਗਾ ਕਿ ਦਿੱਲੀ ਵਾਲੇ ਜਿਹੜੇ ਨੇ ਉਹ ਉਸ ਕੌਮ ਦਾ, ਉਸ ਧਿਰ ਦਾ ਬੰਦਾ ਬਿਠਾਉਂਦੇ ਆ। ਜਦੋਂ ਸਿੱਖਾਂ ਦਾ 84 ਚ ਕਤਲੇਆਮ ਕਰਨਾ ਸੀ, ਨਸਲਕੁਸ਼ੀ ਕਰਨੀ ਸੀ, ਉਹਨਾਂ ਨੇ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਬਣਾਇਆ ਸੀ। ਇਹਨਾਂ ਦਿਨਾਂ ਦੇ ਵਿੱਚ ਜਿਹੜਾ ਚੀਫ ਜਸਟਿਸ ਆਫ ਇੰਡੀਆ, ਉਹਦੇ ਜੁੱਤੀਆਂ ਪੈ ਰਹੀਆਂ ਨੇ, ਕਿੰਨਾ ਰੌਲਾ ਪਿਆ ਹੋਇਆ। ਤੇ ਇਸ ਮੌਕੇ ਰਾਸ਼ਟਰਪਤੀ ਉਹਨਾਂ ਬਰਾਦਰੀਆਂ ਚੋਂ ਆ, ਨਾ ਉਹ ਮਤਲਬ ਉੱਚ ਜਾਤੀ ਜਿਹਨੂੰ ਸਵਰਨ ਜਾਤੀ ਕਹਿੰਦੇ ਆ, ਤੇ ਨਾ ਉਹ ਕਿੰਨਾ ਚੋਂ ਆ ਉਹ OBC ਜਿਹਨਾਂ ਨੂੰ ਕਹਿੰਦੇ ਹੋ, ਜਿਹਨਾਂ ਨੂੰ ਬ੍ਰਾਹਮਣਵਾਦ ਦੂਜੇ ਤੀਜੇ ਦਰਜੇ ਤੇ ਰੱਖਦਾ, ਉਹਨਾਂ ਵਿੱਚੋਂ ਆ। ਤੇ ਮੈਂ ਉਹ ਜਦੋਂ ਇਹ ਆਪਾਂ ਬਣਿਆ ਸੀ, ਕਈਆਂ ਨੂੰ ਸਾਡੇ ਸਰੋਤਿਆਂ ਨੂੰ ਚੇਤਾ ਹੋਣਾ, ਜਿੱਦਣ ਉਹ ਬੀਬੀ ਨੂੰ ਰਾਸ਼ਟਰਪਤੀ ਬਣਾਇਆ ਸੀ ਇਹਨਾਂ ਨੇ,
ਉਦਣ ਹੀ ਆਪਾਂ ਕਹਿਤਾ ਸੀਗਾ ਵੀ ਐਤਕੀ ਇਹਨਾਂ ਦੇ ਛੱਤਰ ਫਿਰਨਾ। ਤੇ ਇਸ ਮੌਕੇ ਪੂਰੇ ਭਾਰਤ ਵਿੱਚ ਪੋਲਰਾਈਜੇਸ਼ਨ, ਧਰੂਵੀਕਰਨ ਹੋਇਆ। ਇੱਕ ਪਾਸੇ ਹਿੰਦੂ ਕੱਟੜਵਾਦ ਆ ਜਿਹੜਾ ਸ਼ਰੇਆਮ ਕਹਿ ਰਿਹਾ ਕਿ ਸਨਾਤਨ ਜਿਹੜਾ ਹੈ ਉਹਦੀ ਅਸੀਂ ਪਿੱਠ ਨਹੀਂ ਲੱਗਣ ਦੇਣੀ। ਇਹ ਕੌਣ ਆ ਜਿਹੜਾ ਆਪਣੇ ਆਪ ਦੇ ਵਿੱਚ ਚੀਫ ਜਸਟਿਸ ਆਫ ਇੰਡੀਆ ਹੋਵੇ? ਇੱਕ ਹੋਰ ਇੱਥੇ ਵੀਡੀਓ ਘੁੰਮ ਰਹੀ ਆ, ਦੋ ਬੰਦੇ ਬੈਠੇ ਬਾਣੀਆਂ ਗੱਲਾਂ ਕਰਦੇ ਆ ਲਾਲੇ। ਉਹ ਕਹਿੰਦਾ ਜੀ ਇਹੋ ਜਿਹੇ ਚੀਫ ਜਸਟਿਸ ਆਫ ਇੰਡੀਆ ਦਾ ਤਾਂ ਨਾ ਸਿਰ ਪਾੜ ਦੇਣਾ ਚਾਹੀਦਾ, ਮੁੰਡੀ ਉਸकी ਕਾਟ ਦੇਣੀ ਚਾਹੀਦੀ ਆ। ਹੁਣ ਤੁਸੀਂ ਇਹ ਸੋਚੋ, ਪਹਿਲਾਂ ਜੇ ਕਿਸੇ ਸਿੱਖ ਨੇ, ਜੇਕਰ ਉਹਦਾ ਕਿਸੇ ਅਦਾਲਤੀ ਆਪਣੇ ਨਾਲ ਧੱਕੇ ਹੋਏ ਹੀ ਨੇ, ਸਾਹਮਣੇ ਸ਼ਰੇਆਮ ਬਥੇਰੇ ਧੱਕੇ ਹੋਏ ਨੇ, ਜੇਕਰ ਕਿਸੇ ਅਦਾਲਤ ਵਿੱਚ ਬੇਇਨਸਾਫੀ ਤੋਂ ਬਾਅਦ ਕੋਈ ਸਿੱਖ ਇਉਂ ਜੁੱਤੀ ਮਾਰਦਾ, ਜਾਂ ਜਿਵੇਂ ਆਹ ਦੋ ਲਾਲੇ ਬੈਠ ਕੇ ਗੱਲਾਂ ਕਰਦੇ ਆ ਵੀ ਉਹਦੀ ਮੁੰਡੀ ਕਾਟ ਦੇਂਗੇ, ਜੇ ਕਰ ਦੇਂਗੇ, ਉਵੇਂ ਕੋਈ ਗੱਲਾਂ ਕਰ, ਉਹਦੇ ਨਾਲ ਹੁੰਦਾ ਕੀ? ਪੂਰੇ ਭਾਰਤ ਨੇ ਉਸ ਬੰਦੇ ਦੀ ਇਕੱਲੇ ਦੇ ਲਈ ਪੂਰੀ ਕੌਮ ਦਾ ਜੋ ਬਾਜਾ ਵਜਾਉਣਾ ਸੀ ਆਪਾਂ ਨੂੰ ਪਤਾ। ਪਰ ਅੱਜ ਹਿੰਦੂ ਕੱਟੜਵਾਦ ਅੱਜ ਪੂਰੀ ਤਰ੍ਹਾਂ ਸਾਰਾ ਗੋਦੀ ਮੀਡੀਆ ਤੇ ਸਾਰੇ ਭਾਰਤੀ ਸੁਣ ਹੋਏ ਬੈਠੇ ਆ, ਤੇ ਇਹ ਮਾਮਲਾ ਇੰਨਾ ਜ਼ਿਆਦਾ ਜ਼ੋਰ ਫੜ ਰਿਹਾ ਕਿ ਇਹ ਪੂਰੇ ਭਾਰਤ ਵਿੱਚ ਧਰੂਵੀਕਰਨ ਹੋ ਰਿਹਾ। ਇੱਕ ਪਾਸੇ ਦਲਿਤ ਭਾਈਚਾਰਾ, ਦੂਜੇ ਪਾਸੇ ਸਨਾਤਨ। ਹੁਣ ਅੰਬੇਦਕਰ ਅਤੇ ਅੰਬੇਦਕਰ ਵਿਰੋਧੀ ਇਹ ਦੋ ਖੇਮਿਆਂ 'ਚ ਵੰਡ ਹੋ ਰਹੀ ਹੈ। ਮੱਧ ਪ੍ਰਦੇਸ਼ ਹਾਈ ਕੋਰਟ ਦੇ ਵਕੀਲ ਅਨਿਲ ਮਿਸ਼ਰਾ ਨੇ ਡਾਕਟਰ ਭੀਮ ਰਾਓ ਅੰਬੇਦਕਰ ਨੂੰ ਗੰਦਾ ਆਦਮੀ, ਅੰਗਰੇਜ਼ਾਂ ਦਾ ਗੁਲਾਮ, ਅੰਗਰੇਜ਼ਾਂ ਦਾ ਏਜੰਟ, ਝੂਠ ਬੋਲਣ ਵਾਲਾ ਤੇ ਝੂਠੀ ਸ਼ਖਸੀਅਤ ਵਾਲਾ ਕਿਹਾ। ਉਹਨੇ ਕਿਹਾ ਕਿ ਉਹ ਅੰਬੇਦਕਰ ਨੂੰ ਅਸੀਂ ਬਿਲਕੁਲ ਖਤਮ ਕਰ ਦੇਣਾ। ਇਹ ਤੋਂ ਬਾਅਦ ਉੱਥੇ ਦੇ ਦਲਿਤਾਂ ਨੇ ਵਿਰੋਧ ਪ੍ਰਦਰਸ਼ਨ ਕੀਤੇ। ਐਡਵੋਕੇਟ ਮਿਸ਼ਰੇ ਤੇ ਇੱਕ ਪੁਲਿਸ ਨੇ ਪਰਚਾ ਦਰਜ ਕਰ ਲਿਆ। ਮਿਸ਼ਰਾ ਕਹਿੰਦਾ ਮੈਂ ਡਰਦਾ ਇਹੋ ਜਿਹੇ ਪਰਚਿਆਂ ਤੋਂ, ਭਾਵੇਂ 100 ਕਰ ਦੋ। ਸੋ ਉਹ ਮੰਗਲਵਾਰ ਨੂੰ ਮਿਸ਼ਰਾ ਗਵਾਲੀਅਰ ਦੇ ਐਸਪੀ ਦਫ਼ਤਰ 'ਚ ਆਪ ਗ੍ਰਿਫਤਾਰੀ ਦੇਣ ਪਹੁੰਚ ਗਿਆ। ਉਹਦੀ ਹਮਾਇਤ ਵਿੱਚ ਬੜੇ ਵਕੀਲ ਪਹੁੰਚ ਗਏ ਤੇ ਸਵਰਨ ਏਕਤਾ ਜਿੰਦਾਬਾਦ ਦੇ ਨਾਅਰੇ ਲੱਗੇ। ਉਹਦੇ ਨਾਲ ਹੀ ਸੋਸ਼ਲ ਮੀਡੀਆ ਦੇ ਉੱਤੇ ਮਿਸ਼ਰੇ ਦੇ ਸੱਜੇ ਪੱਖੀ ਸਮਰਥਕਾਂ ਨੇ, ਜਿਹੜੇ ਅਸਲ ਵਿੱਚ ਬੀਜੇਪੀ ਆਰਐਸਐਸ ਦੇ ਬੰਦੇ ਨੇ, ਉਹਨਾਂ ਨੇ ਫਿਰ ਡਾਕਟਰ ਅੰਬੇਦਕਰ, ਅੰਬੇਦਕਰਵਾਦ, ਅੰਬੇਦਕਰੀਆਂ ਦੇ ਖਿਲਾਫ ਜੋ ਗੰਦ ਬਕਣਾ ਸ਼ੁਰੂ ਕੀਤਾ ਹੋਇਆ, ਉਹ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਚੈਪਟਰ। ਦਲਿਤ ਚੀਫ ਜਸਟਿਸ ਦੇ ਉੱਤੇ ਜੁੱਤੀ ਸੁੱਟਣ ਦੀ ਜਿਹੜੀ ਇਹ ਕੋਸ਼ਿਸ਼ ਹੈ ਨਾ, ਜਾਂ ਘਟਨਾ, ਇਹਦੇ ਤੋਂ ਪਹਿਲਾਂ ਇੱਕ ਲੰਮੀ ਤਿਆਰੀ, ਇੱਕ ਲੰਬਾ ਉਕਸਾਵਾ, ਜਿਵੇਂ ਕਹਿੰਦੇ ਆ, ਮਾਹੌਲ ਤਿਆਰ ਕੀਤਾ, ਨੈਰੇਟਿਵ ਬਣਾਇਆ। ਉਹਦੇ ਵਿੱਚ ਇੱਕ ਸੱਜੇ ਪੱਖੀ ਟਿੱਪਣੀਕਾਰ ਅਜੀਤ ਭਾਰਤੀ ਆ ਜਿਹੜਾ, ਉਹਨੂੰ ਕਿਤੇ ਦਿੱਲੀ ਪੁਲਿਸ ਨੇ ਥਾਣੇ ਸੱਦ ਲਿਆ। ਕਮਾਲ ਦੀ ਗੱਲ ਆ ਕਿ ਉੱਥੇ ਬੀਜੇਪੀ ਦਾ ਬੁਲਾਰਾ ਉਹਦੀ ਪੈਰਵਾਈ ਕਰਨ ਗਿਆ ਤੇ ਉਹਨੂੰ ਵਾਪਸ ਘਰੇ ਲੈ ਕੇ ਗਿਆ, ਭਾਰਤੀ ਨੂੰ, ਅਜੀਤ ਭਾਰਤੀ ਨੂੰ। ਤੋਂ ਮੁਲਕ ਦੇ ਵਿੱਚ ਇਸ ਮੌਕੇ ਮਨੂਵਾਦ ਦੇ ਪੈਰੋਕਾਰ ਅੰਬੇਦਕਰੀਆਂ ਦੇ ਨਾਲ ਸਿੱਧੀ ਟੱਕਰ ਵਿੱਚ ਨੇ। ਤੇ ਜਿਹੜਾ ਅੰਬੇਦਕਰਵਾਦ ਆ, ਇਹਨਾਂ ਨੇ ਹਮੇਸ਼ਾ ਹੀ ਭਾਰਤ ਮਾਤਾ ਕੀ ਜੈ ਕਹਿ ਕੇ ਸਿੱਖਾਂ ਨੂੰ ਬੜਾ ਜਲੀਲ ਕੀਤਾ। ਹਾਲਾਂਕਿ ਅੱਜ ਬੱਚੇ ਨੂੰ ਸਮਝ ਲੱਗ ਚੁੱਕੀ ਆ ਕਿ ਡਾਕਟਰ ਭੀਮ ਰਾਓ ਅੰਬੇਦਕਰ ਨੇ ਭਾਰਤੀ ਸੰਵਿਧਾਨ ਬਣਾਉਣ ਵਿੱਚ ਸਿੱਖ ਕੌਮ ਦੇ ਜਜ਼ਬਾਤਾਂ ਦਾ, ਸਿੱਖ ਹਿੱਤਾਂ ਦਾ ਘਾਣ ਕੀਤਾ, ਸ਼ਰੇਆਮ ਕੀਤਾ। ਜੇਕਰ ਅੰਬੇਦਕਰ ਦੇ ਸਮਰਥਕ ਇਹ ਦਾਅਵਾ ਕਰਦੇ ਨੇ ਕਿ ਭਾਰਤੀ ਸੰਵਿਧਾਨ ਜੀ ਸਾਡੇ ਬਾਬਾ ਸਾਹਿਬ ਅੰਬੇਦਕਰ ਸਾਹਿਬ ਨੇ ਲਿਖਿਆ, ਕਰੋ, ਪਰ ਫਿਰ ਇਹ ਸਿੱਖਾਂ ਦਾ ਵੀ ਤੁਹਾਨੂੰ ਦੋਸ਼ ਆ, ਜਿਹੜਾ ਇਲਜ਼ਾਮ ਆ, ਇਹ ਝੱਲਣਾ ਪਊਗਾ ਕਿ ਫਿਰ ਸਾਨੂੰ ਸੰਵਿਧਾਨ 'ਚ ਹਿੰਦੂ ਜਿਹੜਾ ਲਿਖਿਆ, ਜਾਂ ਸਾਡੇ ਤੇ ਹਿੰਦੂਆਂ ਵਾਲੇ ਕਾਨੂੰਨ ਥੋਪੇ ਆ, ਜਿਹਦੇ ਨਾਲ ਸਾਡਾ ਵੱਖਰਾ ਜਿਹੜਾ ਧਰਮ ਦਾ, ਵੱਖਰੀ ਕੌਮ ਦਾ ਜਿਹੜਾ ਸਾਡਾ ਸਾਰਾ ਕੰਮ ਆ ਉਹ ਖਰਾਬ ਹੋਇਆ, ਉਹਦੇ ਹੀ ਫਿਰ ਜ਼ਿੰਮੇਵਾਰੀ ਕਿਹਦੇ ਤੇ ਹੈ? ਸੋ ਡਾਕਟਰ ਭੀਮ ਰਾਓ ਅੰਬੇਦਕਰ ਨੂੰ ਸਿੱਖ ਕੌਮ ਬਹੁਤ ਜ਼ਿਆਦਾ ਦੁਖੀ ਆ, ਪਰ ਉਹ ਸਿਆਣੀ ਰਹੀ ਕੌਮ ਕਿ ਉਹਨਾਂ ਨੇ ਸੋਚਿਆ ਕਿ ਇਹ ਦਲਿਤ ਭਾਈਚਾਰੇ ਵਾਲੇ ਲੋਕ ਜਿਹੜੇ ਆ, ਇਹਨਾਂ ਨਾਲ ਸਾਨੂੰ ਲੜਾਉਣ ਦਾ ਇੱਕ ਏਜੰਡਾ ਵਾ ਕਿ ਇਹ ਗੱਲ ਝੂਠੀ ਪ੍ਰਚਾਰ ਦੋ ਕਿ ਸਿੱਖੋ, ਜਿਸ ਅੰਬੇਦਕਰ ਨੇ ਸੰਵਿਧਾਨ ਬਣਾਇਆ ਉਹਨੇ ਹੀ ਤੁਹਾਡੀਆਂ ਬੇੜੀਆਂ 'ਚ ਵੱਟੇ ਪਾਏ। ਪਰ ਸਿੱਖਾਂ ਨੇ ਪਿਛਲੇ 60-70 ਸਾਲ ਇਸ ਝੂਠ ਨੂੰ ਵੀ ਬਰਦਾਸ਼ਤ ਕੀਤਾ ਤੇ ਅੰਬੇਦਕਰ ਜਾਂ ਅੰਬੇਦਕਰਵਾਦ ਨੂੰ ਜਾਂ ਦਲਿਤਾਂ ਨੂੰ ਨਹੀਂ ਬਹੁਤਾ ਕੁਝ ਕਿਹਾ। ਤੇ ਉਲਟਾ
ਬਹੁਤ ਵੱਡੀ ਗਿਣਤੀ ਵਿੱਚ ਦਲਿਤ ਭਾਈਚਾਰੇ ਦੇ ਲੋਕਾਂ ਨੇ ਪੰਪ ਚਾ ਕੇ ਬਿਨਾਂ ਕਿਸੇ ਗੱਲ ਤੋਂ ਸਿੱਖ ਕੌਮ ਨੂੰ ਜਲੀਲ ਕੀਤਾ, ਸਿੱਖੀ ਉੱਤੇ ਹਮਲੇ ਕੀਤੇ ਨੇ। ਜਦੋਂ ਵੀ ਕਿਤੇ ਮੌਕਾ ਮਿਲਿਆ ਉਦੋਂ ਸਿੱਖ ਵਿਰੋਧੀ ਤਾਕਤਾਂ ਦੇ ਹੱਥ ਵਿੱਚ ਭੁਗਤੇ ਨੇ। ਮੈਨੂੰ ਇਸ ਗੱਲ ਦੇ ਉੱਤੇ ਹਮੇਸ਼ਾ ਬੜਾ ਰੰਜ ਰਿਹਾ ਕਿ ਇਹਨਾਂ ਨੇ ਕਦੇ ਨਹੀਂ ਇਸ ਗੱਲ ਨੂੰ ਵਿਚਾਰਿਆ ਕਿ ਜਦੋਂ ਇਤਿਹਾਸ ਵਿੱਚ ਤੁਹਾਡੇ ਜੁੱਤੀਆਂ ਪੈਂਦੀਆਂ ਸੀ, ਜਿਸ ਬ੍ਰਾਹਮਣਵਾਦ ਨੇ ਤੁਹਾਡੇ ਛਿੱਤਰ ਫੇਰਿਆ, ਉਸ ਦੇ ਉਲਟ ਜਿਸ ਗੁਰੂ ਸਾਹਿਬ ਨੇ, ਜਿਸ ਸਿੱਖ ਫਲਸਫੇ ਨੇ ਤੁਹਾਨੂੰ ਕਿਲਾ ਬਣਾ ਕੇ ਕਿਹਾ ਕਿ ਆਓ ਮੇਰੀ ਛਤਰ ਛਾਇਆ ਹੈ, ਉਹ ਬਾਬਾ ਨਾਨਕ ਸੀ ਜਿਹਨੇ ਕਿਹਾ ਨੀਚਾ ਅੰਦਰ ਨੀਚ ਜਾ, ਨੀਚੀ ਹੋ ਆਪ ਨੀਚ, ਨਾਨਕ ਤਿਨਕੇ ਸੰਗ ਸਾਥ ਬੜਿਆ ਸਿਉ ਕਾ। ਇਹ ਗੁਰੂ ਨਾਨਕ ਦਾ ਘਰ ਸੀਗਾ ਜਿਹਨੇ ਆਪਾਂ ਨੂੰ ਇੱਥੇ ਪਿਆਰ, ਸਤਿਕਾਰ ਤੇ ਬਰਾਬਰਤਾ ਦਾ ਮਾਣ ਦਿੱਤਾ। ਇਹ 10ਵੇਂ ਪਾਤਸ਼ਾਹ ਸੀ ਜਿਨ੍ਹਾਂ ਨੇ ਕਿਹਾ ਕਿ ਜਿਨ ਕੀ ਜਾਤ ਵਰਣ ਔਰ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਇਨ ਤਿਨ ਹੀ ਕੋ ਸਰਦਾਰ ਬਣਾਓ, ਤਬੇ ਗੋਬਿੰਦ ਸਿੰਘ ਨਾਮ ਕਹਾ। ਸਰਦਾਰੀਆਂ ਬਖਸ਼ੀਆਂ। ਤੇ ਇਹ ਵੀ ਗੱਲ ਆ ਕਿ ਜਦੋਂ ਆਪਾਂ ਡਾਕਟਰ ਜਗਜੀਤ ਸਿੰਘ ਦੀ ਕਿਤਾਬ ਸਿੱਖ ਧਰਮ ਅਤੇ ਜਾਤ ਪਾਤ ਜਾਂ ਸਿੱਖ ਇਨਕਲਾਬ, ਇਹ ਜਦੋਂ ਪੜ੍ਹਦੇ ਆ ਤਾਂ ਉੱਥੋਂ ਪਤਾ ਲੱਗਦਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਬਹੁਤੇ ਜ਼ਿਆਦਾ ਗੁਰੂ ਦੇ ਸਿੰਘ ਉਹ ਸੀ ਜਿਨ੍ਹਾਂ ਨੂੰ ਬ੍ਰਾਹਮਣਵਾਦ ਦੇ ਜ਼ੁਲਮਾਂ ਦਾ, ਬ੍ਰਾਹਮਣਵਾਦ ਦੇ ਸ਼ੋਸ਼ਣ ਦਾ ਇੰਨਾ ਜ਼ਿਆਦਾ ਆਇਆ ਕਿ ਉਹ ਸਿੰਘ ਸੱਜ ਗਏ। ਤੇ ਉਹਨਾਂ ਨੇ ਹੀ ਪਹਿਲੀਆਂ ਜਿੱਤਾਂ ਜਿਹੜੀਆਂ ਨੇ 18ਵੀਂ ਸਦੀ ਦੇ ਵਿੱਚ, ਹਾਂ ਬਾਅਦ ਵਿੱਚ ਬ੍ਰਾਹਮਣਵਾਦ ਦੁਆਰਾ ਹਾਵੀ ਹੁੰਦਾ ਹੁੰਦਾ ਅੱਜ ਸਾਡੇ ਸਮਾਜ ਦੇ ਵਿੱਚ ਕਾਫੀ ਹੱਦ ਤੱਕ ਦੁਆਰਾ ਉਹਦੀ ਘੁਸਪੈਠ ਹੋ ਚੁੱਕੀ ਹੈ। ਪਰ ਆਪਣਾ ਸਾਰਿਆਂ ਦਾ ਫਰਜ਼ ਕੀ ਬਣਦਾ? ਇੱਕ ਤਾਂ ਸਿੱਖੀ 'ਚ ਜਿਹੜਾ ਗੰਦ ਪਿੱਲ ਆ ਰਿਹਾ ਇਹਨੂੰ ਦੂਰ ਕਰੀਏ, ਦੂਜਾ ਹਮੇਸ਼ਾ ਚੇਤੇ ਰੱਖੀਏ ਕਿ ਅਸਲੀ ਸਾਡਾ ਘਰ ਤਾਂ ਸਿੱਖੀ ਹੈ, ਪਰ ਸਾਡੇ ਦਲਿਤ ਭਾਈਚਾਰੇ ਦੇ ਬਹੁਤੇ ਲੋਕਾਂ ਨੇ ਸਿੱਖੀ ਦੇ ਉਲਟ ਜਿਹੜੀਆਂ ਧਿਰਾਂ ਨੇ ਹਮੇਸ਼ਾ ਇਤਿਹਾਸ ਵਿੱਚ ਦਲਿਤਾਂ ਦਾ ਜਲੀਲ ਕੀਤਾ, ਦਲਿਤ ਵਰਗ ਨੂੰ, ਉਹਨਾਂ ਦਾ ਸਾਥ ਸਹਿਯੋਗ ਦਿੱਤਾ। ਖੈਰ ਅਜੇ ਅਕਲ ਆਊਗੀ, ਅਜੇ ਨਹੀਂ ਆਈ। ਆ ਜਿਹੜਾ ਦੌਰ ਬਣ ਰਿਹਾ ਅਗਲਿਆਂ ਨੇ, ਕਿਉਂਕਿ ਮੈਂ ਤਾਂ ਇਹ ਦੇਖਿਆ ਹੋਇਆ ਜਦੋਂ ਉਹਨਾਂ ਨੇ ਸਿੱਖਾਂ ਨੂੰ ਕੁੱਟਣਾ ਸੀ ਉਦੋਂ ਗਿਆਨੀ ਜੈਲ ਸਿੰਘ ਨੂੰ ਬਣਾ ਲਿਆ ਰਾਸ਼ਟਰਪਤੀ, ਤੇ ਜਦੋਂ ਉਹਨਾਂ ਨੇ ਮੁਸਲਮਾਨਾਂ ਦਾ ਘਾਣ ਕਰਨਾ ਸੀ ਉਦੋਂ ਉਹ ਜਿਹੜਾ ਅਬਦੁਲ ਕਲਾਮ ਸੀਗਾ ਮਜਾਇਲ ਮੈਨ, ਉਹਨੂੰ ਬਣਾ ਲਿਆ ਸੀ। ਹੁਣ ਆ ਬੀਬੀ ਬਣਾਈ ਆ। ਹੁਣ ਦੇਖਿਓ ਸਾਰੇ ਭਾਰਤ ਵਿੱਚ OBC ਦੇ, ਖਾਸ ਤੌਰ ਤੇ ਅੰਬੇਦਕਰ ਤੇ ਦਲਿਤ ਵਰਗ ਜਿਹੜਾ ਹੈ ਉਹਦੇ ਨਾਲ ਕੀ ਕੁਝ ਹੁੰਦਾ। ਇਸ ਮੌਕੇ ਸਾਰੀ ਜਿਹੜੀ ਕਾਓ ਬੈਲਟ ਜਿਹਨੂੰ ਗਾਂ ਪੱਟੀ ਕਹਿੰਦੇ ਆ, ਉੱਥੇ ਦਲਿਤ ਵਰਗ ਦੇ ਨਾਲ ਉਹੀ ਕੁਝ ਹੋਣਾ ਜਿਹੜਾ ਬੀਤੇ ਦੌਰ ਵਿੱਚ ਹਿੰਦੂਤਵ ਅਤੇ ਮੁਸਲਮਾਨਾਂ ਦੇ ਵਿਚਾਲੇ ਹੁੰਦਾ ਰਿਹਾ। ਤੇ ਇਸ ਦੌਰ ਦੇ ਵਿੱਚ ਜਦੋਂ ਅੱਖਾਂ ਨਹੀਂ ਖੋਲਣੀਆਂ, ਉਲਟਾ ਉਹਨਾਂ ਦੇ ਟਰੈਪ 'ਚ ਫਸ ਕੇ ਸਿੱਖੀ ਅਤੇ ਸਿੱਖਾਂ ਨੂੰ ਚੜਾਉਣਾ ਕਿ ਅਸੀਂ ਅੰਮ੍ਰਿਤਧਾਰੀ ਹੋ ਕੇ ਸਿੰਘ ਸਜਣ ਦੀ ਬਜਾਏ ਅਸੀਂ ਤਾਂ ਭਨਿਆਰੇ ਜਾਵਾਂਗੇ, ਅਸੀਂ ਤਾਂ ਜੇ ਸਿੱਖੋ ਤੁਸੀਂ ਚਿੜਦੇ ਹੋ ਨਾ, ਅਸੀਂ ਨਾਨਕਸਰ ਵਾਲਿਆਂ ਦੇ ਜਾਵਾਂਗੇ, ਅਸੀਂ ਉਹਦੇ ਜਾਵਾਂਗੇ ਜਿਹੜਾ ਉਹ ਹੈਗਾ ਸਰਸੇ ਵਾਲਾ, ਅਸੀਂ ਜਾਵਾਂਗੇ ਬਿਆਸ, ਅਸੀਂ ਤੁਹਾਨੂੰ ਚੜਾਉਣਾ ਬਸ, ਚਾਹੇ ਅਸੀਂ ਈਸਾਈ ਬਣ ਜਾਈਏ, ਪਰ ਅਸੀਂ ਅੰਮ੍ਰਿਤਧਾਰੀ ਸਿੰਘ ਨਹੀਂ ਸਨ। ਇਹ ਮੈਨੂੰ ਅੱਜ ਤੱਕ ਸਮਝ ਨਹੀਂ ਲੱਗੀ ਕਿ ਗੁਰੂ ਘਰ ਨੇ ਸਾਡਾ ਕੀ ਮਾੜਾ ਕੀਤਾ। ਸਾਡੇ ਤਾਂ ਸਭ ਤੋਂ ਵੱਧ ਸਤਿਕਾਰ ਜੇ ਕਿਤੋਂ ਮਿਲਿਆ ਤਾਂ ਇਸ ਦਰ ਤੋਂ ਮਿਲਿਆ, ਪਿਆਰ ਮਿਲਿਆ। ਤੇ ਪੁਰਾਤਨ ਇਤਿਹਾਸ ਜਦੋਂ ਪੜ੍ਹਦੇ ਆ, ਕਦਮ ਕਦਮ ਤੇ ਪੈਰ ਪੈਰ ਦੇ ਉੱਤੇ ਉਹਨਾਂ ਯੋਧਿਆਂ ਦਾ ਜ਼ਿਕਰ ਆਉਂਦਾ। ਕਿਤੇ ਲਿਖਿਆ ਕਿ ਜਦੋਂ ਲਖਪਤ ਰਾਏ ਤੇ ਜਸਪਤ ਰਾਏ ਵਾਲਾ ਚੱਕਰ ਚੱਲਿਆ ਤਾਂ ਭਾਈ ਨਵਾਹੂ ਸਿੰਘ ਉਹ ਕਿੰਨਾ ਚੋਂ ਸੀ, ਬਾਬਾ ਵੀਰ ਸਿੰਘ, ਬਾਬਾ ਧੀਰ ਸਿੰਘ, ਜਿਹੜੇ ਬੰਦੂਕ ਦੀ ਪਰਖ ਮੌਕੇ ਉੱਥੇ ਆਪਣੇ ਦਮਦਮਾ ਸਾਹਿਬ ਪਰਖ ਚੋਂ ਸਾਬਤ ਸੂਰਤ ਨਿਕਲੇ, ਉਹ ਕੌਣ ਸੀਗੇ? ਤੇ ਜਿਹੜਾ 18ਵੀਂ ਸਦੀ ਦਾ ਇਤਿਹਾਸ ਆ ਉਹਦੇ ਵਿੱਚ ਕਦਮ ਕਦਮ ਦੇ ਉੱਤੇ ਇਹਨਾਂ ਭਾਈਚਾਰਿਆਂ ਚੋਂ, ਇਹਨਾਂ ਬਰਾਦਰੀਆਂ ਚੋਂ ਸਿੰਘਾਂ ਨੇ ਕਮਾਲ ਕਰ। ਆ ਹੁਣ ਦੀ ਗੱਲ ਆ, ਇੰਦਰਾ ਠੋਕਣੀ ਸੀ ਤੇ ਸਤਵੰਤ ਸਿੰਘ ਤੋਂ ਇਕੱਲੇ ਤੋਂ ਵੀ ਸੇਵਾ ਸਤਿਗੁਰੂ ਲੈ ਸਕਦੇ ਸੀ, ਪਰ ਬੇਅੰਤ ਸਿੰਘ ਦਾ, ਸ਼ਹੀਦ ਬੇਅੰਤ ਸਿੰਘ ਦਾ ਜਿਹੜਾ ਬਰਾਬਰ। ਕਹਿਣ ਤੋਂ ਭਾਵ ਇਹ ਆ ਕਿ ਅਸੀਂ ਇਸ ਗੱਲ ਨੂੰ, ਸਾਡੇ ਅਸਲ ਵਿੱਚ ਤਾਂ ਸ਼੍ਰੋਮਣੀ ਕਮੇਟੀ ਦਾ ਬੇੜਾ ਬਹਿ ਜੇ ਜਿਹੜੇ ਪ੍ਰਚਾਰ ਨਹੀਂ ਸਕੇ ਕਿ ਭਾਈ ਇਸ ਧਰਤੀ ਉੱਤੇ ਦੱਬੇ ਕੁਚਲੇ, ਨਿਮਾਣੇ ਨਤਾਣੇ ਨਿਆਸਰਿਆਂ ਦਾ ਸਭ ਤੋਂ ਵੱਡਾ ਜਿਹੜਾ ਘਰ ਵਾ, ਜਿਹੜਾ ਤੁਹਾਡਾ ਕਿਲਾ, ਉਹ ਸਿੱਖੀ ਹੈ। ਤੋ ਇਸ ਮਾਹੌਲ ਦੇ ਵਿੱਚ ਅੱਜ ਜਦੋਂ ਸਾਰੇ ਭਾਰਤ ਵਿੱਚ ਦਲਿਤਾਂ ਦੇ ਛੱਤਰ ਖੜਕਣ ਦੀ
ਪੂਰੀ ਅਗਲੇ ਤਿਆਰੀ ਕਰੀ ਬੈਠੇ ਆ। ਸਾਨੂੰ ਤਾਂ ਫੇਰ ਕਿਉਂਕਿ ਸਾਡੇ ਤਾਂ ਬਾਬੇ ਨਾਨਕ ਨੇ ਜਦ ਮੈਂ ਹਾਂ ਦਾ ਨਾਰਾ ਮਾਰਿਆ ਸੀ, ਤੈਂ ਕੀ ਦਰਦ ਨਾ ਆਇਆ, ਅਸੀਂ ਤਾਂ ਰੱਬ ਨੂੰ ਸਤਿਗੁਰੂ ਸਾਡੇ ਨੇ। ਉਹ ਇਸ ਹਿਸਾਬ ਦੇ ਨਾਲ ਦੁੱਖ ਤਾਂ ਬੜਾ, ਪਰ ਇਹ ਦਿਨ ਅਜੇ ਹੋਰ ਇਹ ਉਧਰ ਨੂੰ ਜਾਣਗੇ। ਦਲਿਤ ਭਾਈਚਾਰੇ ਨੇ ਅਕਲ ਨਹੀਂ ਸਿੱਖਣੀ। ਇਹਨਾਂ ਦੇ ਬਹੁਤ ਸਾਰੇ ਆਗੂ ਵਿਚਾਰੇ ਆ ਕੇ ਪਿੱਟ ਕੇ ਮਰ ਗਏ, ਪਰ ਉਹ ਹੋਰ ਹੀ ਕਹਾਣੀਆਂ ਆਖੇ ਜੀ ਡਾਕਟਰ ਅੰਬੇਦਕਰ ਨੂੰ ਉਦੋਂ ਤੁਸੀਂ, ਉਹ ਭਾਈ ਜਿਹੜਾ ਹੋਣਾ ਸੀ ਉਦੋਂ ਹੋ ਗਿਆ। 6 ਕਰੋੜ ਅੰਗਰੇਟੇ ਗੁਰਕੇ ਬੇਟੇ ਗੁਰਕੇ ਦਰ ਤੇ ਆਏ ਐ ਪਰਤਾ ਤੇ, ਚਲੋ ਹੋ ਗਿਆ। ਅੱਜ ਕਿਹਨੇ ਰੋਕਿਆ? ਕੌਣ ਬਾਹ ਫੜਦਾ ਵੀ ਸਿੰਘ ਨਾ ਸਜੂ? ਕੌਣ ਆ ਜਿਹੜਾ ਤੁਹਾਡੇ ਡਾਂਗ ਮਾਰਨ ਨੂੰ ਖੜਾ? ਤੇ ਜਿਹੜੇ ਤੁਹਾਡੇ ਬ੍ਰਾਹਮਣਵਾਦੀ ਸੋਚ ਵਾਲੇ ਕੋਈ ਮਾੜੀ ਗੱਲ ਕਰਦੇ ਆ, ਉਹ ਤੁਸੀਂ ਉਸ ਕੱਲੇ ਮੂਰਖ ਤੇ ਪਿੱਛੇ ਜਿਹੜਾ ਸਿੱਖਾਂ ਦੇ ਘਰੇ ਜੰਮਿਆ ਪਰ ਕੇਸਾਧਾਰੀ ਹਿੰਦੂ ਆ, ਉਹਦੀ ਕਰਤੂਤ ਕਰਕੇ ਸਿੱਖੀ ਛੱਡਣੀ ਹੈ। ਆਪਾਂ ਆਪ ਸਿੰਘ ਸਜੀਏ, ਸਿੱਖ ਮਰਿਆਦਾ ਤੇ ਪਹਿਰਾ ਦਈਏ ਤੇ ਜਿੱਥੇ ਤੱਕ ਮਰਜ਼ੀ ਪਹੁੰਚੋ। ਇੱਕ ਵਾਰੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਕੋਲ ਕੋਈ ਬ੍ਰਾਹਮਣਵਾਦੀ ਹਿੰਦੂ ਲੀਡਰ ਪਹੁੰਚਿਆ, ਤੇ ਉਹਨੇ ਕਿਹਾ ਵੀ ਸਿੱਖ ਤਾਂ ਹਿੰਦੂ ਹੀ ਨੇ। ਉਹ ਉੱਥੇ ਗੱਲ ਚੱਲ ਪਈ ਵੀ ਹਿੰਦੂ ਉਹ ਆ ਜਿਹੜਾ ਜਾਤ ਪਾਤ ਨੂੰ ਮੰਨੇ। ਉੱਥੇ ਗੱਲ ਇਹੀ ਕੀਤੀ ਗਈ ਸੀ ਕਿ ਜਿਨ੍ਹਾਂ ਨੂੰ ਤੁਸੀਂ ਸਭ ਤੋਂ ਨੀਚ ਮੰਨਦੇ ਹੋ ਨਾ, ਉਹਨਾਂ ਬਰਾਦਰੀਆਂ ਚੋਂ ਇਸ ਟਾਈਮ ਸਾਡੇ ਕੋਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪੋਸਟ ਤੇ ਬੈਠਾ। ਤੁਸੀਂ ਮੰਦਿਰ ਦਾ ਪੁਜਾਰੀ ਕੀ ਮੰਦਿਰ ਦੇ ਅੰਦਰ ਨਹੀਂ ਵੜਨ ਦਿੰਦੇ ਉਹਨਾਂ ਬਰਾਦਰੀ। ਆਹ ਫਰਕ ਆ ਸਾਡਾ ਤੇ ਤੁਹਾਡਾ। ਸੋ ਬਹੁਤ ਹੀ ਜ਼ਿਆਦਾ ਚੰਗੇ ਸਬਕ ਸਿੱਖਣ ਦੀ ਲੋੜ ਆ। ਸਿੱਖ ਭਾਈਚਾਰੇ ਨੂੰ ਵੀ ਇਹ ਮੈਦਾਨ ਚ ਆਉਣਾ ਪਊਗਾ। ਦੱਬੇ ਕੁਚੜੇ ਨਿਮਾਣੇ ਲਤਾੜੇ ਲੋਕਾਂ ਦੇ ਲਈ ਦਰ ਖੋਲਣੇ ਪੈਣਗੇ। ਖੁੱਲੇ ਨੇ ਪਰ ਸਮਝਾਉਣਾ ਪਊ, ਹੋਕਾ ਦੇਣਾ ਪਊ। ਦੂਜੇ ਪਾਸੇ ਜਿਹੜੇ ਦਲਿਤ ਭਾਈਚਾਰੇ ਦੇ ਲੋਕ ਐਵੇਂ ਟਰੈਪ ਚ ਫਸ ਕੇ ਦੂਜੇ ਪਾਸੇ ਤੁਰੇ ਫਿਰਦੇ ਆ, ਉਹਨਾਂ ਨੂੰ ਵੀ ਇਹ ਗੱਲ ਸਮਝਣੀ ਪਊਗੀ ਕਿ ਸਿੱਖ ਫਲਸਫੇ ਤੋਂ ਬਗੈਰ ਹੋਰ ਸਾਨੂੰ ਕਿਤੋਂ ਕੁਝ ਨਹੀਂ ਮਿਲਣਾ। ਸਿੱਖੀ ਹੀ ਸਾਡਾ ਉਹ ਘਰ ਵਾ ਜਿੱਥੋਂ ਸਾਨੂੰ ਕੁਝ ਲੱਭ ਸਕਦਾ, ਕੁਝ ਮਿਲ ਸਕਦਾ। ਖੈਰ, ਇੱਕ ਅੱਜ ਅੰਮ੍ਰਿਤਸਰ ਤੋਂ ਕੋਈ ਜਸਵੰਤ ਸਿੰਘ ਆਜ਼ਾਦ ਕਾਂਗਰਸ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਆ, ਉਹਨੇ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਜਿਹੜਾ ਹੈ, ਇਹਨੂੰ ਜਲਦੀ ਫਾਂਸੀ ਦਿਓ ਜੀ, ਇਹ ਸਿੱਖ ਕੌਮ ਦਾ ਮਸਲਾ ਨਹੀਂ, ਇਹਨੂੰ ਜੋ ਮਰਜ਼ੀ। ਇਹ ਕਾਫੀ ਅਵਤਵਾ ਬੋਲੀ। ਵੈਸੇ ਤਾਂ ਕਾਂਗਰਸ ਪਾਰਟੀ ਦੀ ਗਰੰਟੀ ਆ ਕਿ ਉਹਨਾਂ ਨੂੰ ਤਰਨਤਾਰਨ ਚੋਣਾਂ 'ਚ ਵੋਟ ਨਹੀਂ ਪੈਣੀ, ਪਰ ਇਹਨੇ ਲੱਗਦਾ ਜਿਹੜਾ ਮੀਤ ਪ੍ਰਧਾਨ ਬਣਿਆ ਹੋਇਆ ਜਸਵੰਤ ਸਿੰਘ ਆਜ਼ਾਦ, ਇਹਨੇ ਸ਼ਾਇਦ ਕੋਈ ਕਸਮ ਕੁਸਮ ਖਾਧੀ ਆ ਕਿ ਜ਼ਮਾਨਤ ਜ਼ਬਤ ਕਰਾਉਣੀ ਹੈ। ਤੋ ਕੁੱਲ ਮਿਲਾ ਕੇ ਇਹੋ ਜਿਹੇ ਲੋਕ ਜਿਨ੍ਹਾਂ ਦਾ ਸਿੱਖੀ ਅਤੇ ਸਿੱਖਾਂ ਦੇ ਉਲਟ ਇੰਨਾ ਜ਼ਿਆਦਾ ਦਿਮਾਗ ਖਰਾਬ ਹੋਇਆ ਹੋਇਆ, ਇਹਨਾਂ ਦਾ ਇਲਾਜ ਆ ਜਿਹੜਾ ਉਹ ਕੀ ਹੈ? ਜਦੋਂ ਫਿਰ ਕੋਈ ਕਾਰਵਾਈ ਹੋ ਜਾਂਦੀ ਆ ਉਦੋਂ ਫਿਰ ਚੀਕਾਂ ਮਾਰਦੇ ਆ। ਤੇ ਇਸ ਟਾਈਮ ਇਹਨੂੰ ਕੀ ਲੋੜ, ਕੀ ਬਿਮਾਰੀ ਕੀ ਪਈ ਹੋਈ ਹੈ? ਜੇਕਰ ਇੰਡੀਅਨ ਸਟੇਟ ਸਿਸਟਮ ਨੇ ਭਾਈ ਜਿੰਦੇ ਸੁੱਖੇ ਨੂੰ ਫਾਂਸੀ ਦੇਣੀ ਸੀ ਤਾਂ ਦਿੱਤੀ, ਜੇ ਭਾਈ ਸਤਵੰਤ ਸਿੰਘ ਤੇ ਕੇਰ ਸਿੰਘ ਨੂੰ ਫਾਂਸੀ ਦੇਣੀ ਸੀ ਦਿੱਤੀ, ਜੇ ਭਾਈ ਰਾਜੋਆਣੇ ਨੂੰ ਫਾਂਸੀ ਦੇਣੀ ਹੋ ਦੇ ਦੇਣਗੇ। ਪਰ ਸਿੱਖਾਂ ਦੇ ਘਰੇ ਜੰਮ ਕੇ ਦਿੱਲੀ ਦੇ ਦਲਾਲ ਬਣ ਕੇ ਲਲਕਾਰੇ ਮਾਰ ਮੁਰ ਕੇ ਕੌਮ ਨੂੰ ਚੜਾਉਣਾ, ਇਹ ਉਹੀ ਕਰਤੂਤ ਆ ਜਿਹੜੀ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਲੱਡੂ ਵੰਡੇ ਸੀ। ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਜਦੋਂ ਦਰਬਾਰ ਸਾਹਿਬ ਤੇ ਹਮਲੇ ਦਾ ਸੋਧਾ ਲਾਇਆ ਇੰਦਰਾ ਨੂੰ, ਜਦੋਂ ਉਸ ਤੋਂ ਬਾਅਦ ਵਿੱਚ ਜਦੋਂ ਕਤਲੇਆਮ ਹੋਇਆ, ਉੱਥੇ ਉਹਨਾਂ ਨੇ ਕਾਂਗਰਸ ਵਾਲੇ ਕਿਹੜਾ ਛੱਡਤੇ ਸੀ। ਇੱਕ ਚਰਨਜੀਤ ਸਿੰਘ ਕੋਕਾ ਕੋਲਾ ਵਾਲਾ ਵੱਜਦਾ ਸੀ, ਇੱਕ ਮਹਿੰਦਰ ਸਿੰਘ ਸਾਥੀ, ਹੋਰ ਬੜੇ ਸੀ ਜਿਹੜੇ ਕਾਂਗਰਸ ਦੇ ਲੀਡਰ ਸੀ। ਆ ਪੜ੍ਹ ਕੇ ਦੇਖਿਓ ਕਦੇ ਕੀ ਕੁੱਤੇ ਖਾਣੀ ਕੀਤੀ ਉੱਥੇ ਉਹਨਾਂ ਨੇ। ਆ ਹਰਕਿਸ਼ਨ ਸਿੰਘ ਸਰਜੀਤ, ਇਹਨੂੰ ਬੜਾ ਚਾਅ ਚੜਿਆ ਹੋਇਆ ਸੀ। ਇਹ ਉੱਥੇ ਤੀਨ ਮੂਰਤੀ ਭਵਨ ਚ ਇੰਦਰਾ ਦੀ ਡੈੱਡ ਬੋਡੀ ਦੇ ਕੋਲੇ ਜਾ ਕੇ ਕਹਿੰਦਾ ਸ਼ਰਧਾ ਦੇ ਭੀੜ, ਉੱਥੇ ਵਹਿਸ਼ੀ ਭੀੜ ਦੇ ਮਗਰੇ ਮੂਹਰੇ ਭੱਜਿਆ ਫਿਰੇ। ਉਧਰ ਤੋਂ ਕੋਈ ਜੀਪ ਮਿਲ ਗਈ, ਉਹਦੇ ਚ ਚੜ ਗਿਆ। ਨਹੀਂ ਹੁਣ ਨੂੰ ਕਦੋਂ ਦਾ ਜਿਹੜੀ ਆ 1984 ਤੋਂ ਹੁਣ ਨੂੰ ਦੇਖ ਲਓ ਵੀ ਕਿਵੇਂ ਵਰਸੀ ਹੋਣੀ ਸੀ ਉਹਦੀ, ਮਰ ਮੁਰ ਗਿਆ ਚਲੋ ਹੁਣ ਤਾਂ। ਤੋ ਕੁੱਲ ਮਿਲਾ ਕੇ ਇਸ ਤਰੀਕੇ ਦੇ ਲੋਕ ਜਿਨ੍ਹਾਂ ਨੂੰ ਅਕਲ ਨਹੀਂ ਆਉਂਦੀ ਕਿ ਚਾਹੇ ਅਸੀਂ ਕਾਂਗਰਸੀ ਬਣੀਏ, ਅਕਾਲੀ ਬਣੀਏ, ਟਕਸਾਲੀ ਬਣੀਏ, ਨਿਹੰਗ ਬਣੀਏ, ਮੂੰਹ ਸਿਰ ਮੁੰਨੀਏ ਨਾ ਮੁੰਨੀਏ, ਦਿੱਲੀ ਵਾਲਿਆਂ ਨੇ ਜਦੋਂ ਕਤਲ ਕਰਨੇ ਆ ਉਦੋਂ ਇਹ ਨਹੀਂ ਕਹਿਣਾ ਕਿ ਜਸਵੰਤ ਸਿੰਘ ਆਜ਼ਾਦ ਤਾਂ ਬੜਾ ਵਧੀਆ ਬੰਦਾ, ਇਹਨੇ ਤਾਂ ਕਿਹਾ ਸੀਗਾ ਵੀ ਆਪਾਂ ਜਿਹੜਾ ਉਹਦੇ ਨਾਲ ਇਹਨੂੰ ਭਾਈ ਬਲਵੰਤ ਸਿੰਘ ਨੂੰ ਫਾਂਸੀ ਦੇ ਦਿਓ। ਖੈਰ, ਅੱਜ ਪੰਜਾਬ ਸਰਕਾਰ ਜਿਹੜੀ ਆ
ਉਹਦੇ ਬਾਰੇ ਇੱਕ ਖਬਰ ਆਈ ਆ ਕਿ ਸੂਬੇ ਨੂੰ ਦਰਪੇਸ਼ ਵਿੱਤੀ ਸੰਕਟ ਦੇ ਮੱਦੇ-ਨਜ਼ਰ ਹੁਣ ਸਰਕਾਰੀ ਜਾਇਦਾਦਾਂ ਵੇਚਣ ਦਾ ਜਿਹੜਾ ਪਲਾਨ ਆ ਉਹ ਤੇਜ਼ ਹੁੰਦਾ ਜਾ ਰਿਹਾ ਤੇ ਇਹਦੇ ਉੱਤੇ ਜਿਹੜੇ ਅਧਿਕਾਰੀ ਨੇ ਕਈ ਜਿਹੜੀਆਂ ਸਰਕਾਰੀ ਮਹਿਕਮਿਆਂ ਦੇ ਉਹ ਆਪੋ ਆਪਣਾ ਪੱਖ ਰੱਖ ਰਹੇ ਨੇ ਪਰ ਇਹ ਸਾਫ਼ ਦਿਖ ਰਿਹਾ ਕਿ ਪੰਜਾਬ ਸਰਕਾਰ ਕੋਲ ਤੁੱਕੀ ਨਹੀਂ ਬਚੀ। ਆਪਾਂ ਇੱਥੇ ਕਹਿੰਦੇ ਆ ਜੀ ਹੜ੍ਹਾਂ 'ਚ ਇਹ ਕੁਛ ਦੇਣਗੇ, ਕੱਖ ਨਹੀਂ ਜੇ ਮਿਲਣਾ। ਸੱਚਾਈ ਇਹ ਆ ਕਿ ਪਹਿਲੋਂ ਵਾਲੀਆਂ ਜਿਹੜੀਆਂ ਮੱਖੀਆਂ ਜਦੋਂ ਕਿਸੇ ਜ਼ਖਮ ਦੇ ਉੱਤੇ ਮੱਖੀਆਂ ਬਹਿੰਦੀਆਂ ਨੇ ਨਾ ਉਹ ਜਦੋਂ ਰੱਜ ਜਾਂਦੀਆਂ ਨੇ ਫਿਰ ਨਵੀਆਂ ਆ ਜਾਂਦੀਆਂ ਨੇ। ਸੋ ਸਰਕਾਰਾਂ ਜਿਹੜੀਆਂ ਬਦਲਦੀਆਂ ਨੇ ਅਸਲ ਵਿੱਚ ਨਵੀਆਂ ਮੱਖੀਆਂ ਆਉਂਦੀਆਂ। ਐਵੇਂ ਬੰਦੇ ਨੂੰ ਵਹਿਮ ਹੁੰਦਾ ਕਿ ਜੀ ਹੁਣ ਬਦਲ ਗਈ ਤੇ ਹੁਣ ਇਸ ਮੁਲਕ ਨੇ ਇਸ ਚੀਜ਼ ਦੇ ਵਿੱਚ ਪੂਰੀ ਮਹਾਰਤ ਹਾਸਲ ਕਰ ਲਈ ਆ ਕਿ ਆਓ ਨੋਟ ਕਮਾਓ ਤੇ ਘਰ ਨੂੰ ਜਾਓ, ਤੁਹਾਨੂੰ ਕੋਈ ਕੁਝ ਨਹੀਂ ਪੁੱਛਦਾ। ਇਸ ਦੌਰ ਦੇ ਵਿੱਚ ਜਦੋਂ ਅਸੀਂ ਕਹਿੰਦੇ ਆ ਬਈ ਜਦੋਂ ਚੀਫ ਜਸਟਿਸ ਆਫ ਇੰਡੀਆ ਜੇ ਉਹ ਦਲਿਤ ਹੈ ਤਾਂ ਇਸ ਟਾਈਮ ਬ੍ਰਾਹਮਣਵਾਦ ਨੂੰ ਕੋਈ ਪਰਵਾਹ ਨਹੀਂ। ਜੋ ਕੁਝ ਉਹਦੇ ਬਾਰੇ ਲਿਖਿਆ ਬੋਲਿਆ ਜਾ ਰਿਹਾ, ਜੇ ਕਿਸੇ ਨੂੰ ਅਜੇ ਇਹ ਪੜ੍ਹ ਕੇ ਦੇਖ ਕੇ ਲੱਗਦਾ ਕਿ ਇਹ ਮੁਲਕ ਹਿੰਦੂ ਕੱਟੜਵਾਦ ਦਾ ਗੜ੍ਹ ਨਹੀਂ ਤਾਂ ਕੀ ਕੀਤਾ ਜਾ ਸਕਦਾ। ਇਸ ਮੁਲਕ ਦੇ ਵਿੱਚ ਰਾਸ਼ਟਰਪਤੀ ਸੀ ਗਿਆਨੀ ਜੈਲ ਸਿੰਘ। ਜਦੋਂ ਨਵੰਬਰ 84 ਚ ਕੰਮ ਸ਼ੁਰੂ ਕੀਤਾ ਸਭ ਤੋਂ ਪੱਥਰ ਉਹਦੀ ਕਾਰ ਤੇ ਵੱਜਿਆ ਸੀ ਤੇ ਭੋਲੇ ਸਿੱਖ ਅੱਜ ਵੀ ਆਸ ਕਰੀ ਫਿਰਦੇ ਆ ਬਈ ਇਸ ਮੁਲਕ ਦੇ ਵਿੱਚ ਸਾਡਾ ਸੁਰੱਖਿਅਤ ਸਿਕਿਉਰ ਰਹਿ ਜੂ। ਉਹ ਭਾਈ ਮੁਸਲਮਾਨਾਂ ਦੀ ਕਿੱਡੀ ਵੱਡੀ ਆਬਾਦੀ ਹੈ ਇਸ ਮੁਲਕ 'ਚ, ਜੁੱਤੀਆਂ ਤਾਂ ਉਹਨਾਂ ਦੇ ਪੈਂਦੀਆਂ, ਆਪਣੀ ਆਬਾਦੀ ਉਹਨਾਂ ਨਾਲੋਂ ਬਹੁਤ ਘੱਟ। ਹੁਣ ਗੱਲ ਇਹ ਹੈ ਕਿ 1984 ਤੋਂ ਬਾਅਦ ਸਾਡੀ ਕੌਮ ਨੂੰ ਜੋ ਕਰਨਾ ਚਾਹੀਦਾ ਸੀ ਆਪਾਂ ਕੀਤਾ ਤੇ ਉਸ ਦੌਰ ਦੇ ਵਿੱਚ ਜਦੋਂ ਬੰਦੇ ਲੜਦੇ ਆ ਉਹਨਾਂ ਤੋਂ ਬਹੁਤ ਸਾਰੇ ਕਦਮ, ਬਹੁਤ ਸਾਰੇ ਬਿਆਨ, ਬਹੁਤ ਸਾਰੇ ਫੈਸਲੇ ਇਹੋ ਜਿਹੇ ਹੋ ਸਕਦੇ ਆ, ਹੋਏ ਹੋਣਗੇ ਜਿਨ੍ਹਾਂ ਨਾਲ ਅੱਜ ਦੇ ਬਹੁਤੇ ਸਿਆਣਿਆਂ ਨੂੰ ਲੱਗਦਾ ਹੋਵੇ ਕਿ ਉਹਨਾਂ ਨੇ ਐਂ ਕਾਹਤੋਂ ਨਹੀਂ ਕੀਤਾ ਤੇ ਆਓ ਕਾਹਤੋਂ ਨਹੀਂ ਕੀਤਾ। ਇੱਕ ਵਾਰੀ ਕਿਸੇ ਮੈਨੂੰ ਪਤਾ ਖਾੜਕੂ ਲਹਿਰ ਦੇ ਬਹੁਤ ਉੱਘੇ ਜਰਨੈਲ ਸਾਥੀ ਨਾਲ ਜਦੋਂ ਗੱਲ ਚੱਲੀ ਵੀ ਉਹਨਾਂ ਨੂੰ ਕਿਉਂਕਿ ਪੁੱਛਦੀ ਆ ਦੁਨੀਆ ਕਿ ਤੁਸੀਂ ਕੀ ਖੱਟਿਆ, ਜਿਵੇਂ ਲਾਲਾ ਜੀ ਨੇ ਕੋਈ ਹੱਟੀ ਖੋਲੀ ਹੋਵੇ ਤੇ ਉਹਦੇ ਚੋਂ ਖੱਟਣ ਕਮਾਉਣ ਨੂੰ ਖਾੜਕੂ ਬਣੇ ਹੋਣਗੇ ਨਹੀਂ। ਉਹ ਕਹਿੰਦਾ ਵੀ 5-6 ਪੁੱਤਾਂ ਵਾਲੀ ਮਾਂ ਨੂੰ ਜੇ ਬਦਮਾਸ਼ ਪੈ ਜਾਣ, ਰੇਪ ਕਰਨ, ਇੱਜ਼ਤ ਲੁੱਟਣ ਨੂੰ ਪੈ ਜਾਣ ਤੇ ਬਜ਼ੁਰਗ ਬਿਮਾਰ ਪਿਓ ਜਿਹੜਾ ਉਹਦੀ ਵਾਹ ਨਾ ਚੱਲੇ, ਉਹ ਜਿਹੜੇ ਮੁੰਡੇ ਆ ਉਹ ਕੋਈ 8 ਸਾਲ ਦਾ, ਕੋਈ 12 ਸਾਲ ਦਾ, ਕੋਈ 20 ਸਾਲ ਦਾ, ਉਹਨਾਂ ਨੂੰ ਚਾਹੇ ਪਤਾ ਵੀ ਹੋਵੇ ਵੀ ਸਾਡੀ ਕੀ ਬਟੀਂਦੀ ਆ ਇਹਨਾਂ ਐਡੇ ਐਡੇ ਰਾਖਸ਼ਾਂ ਵਰਗੇ, ਜਲਾਦਾਂ ਵਰਗੇ, ਕਸਾਈਆਂ ਵਰਗੇ ਇਹਨਾਂ ਗੁੰਡਿਆਂ ਸਾਹਮਣੇ, ਪਰ ਉਹਨਾਂ ਦਾ ਲੜਨਾ ਬਣਦਾ ਸੀ ਜਿੰਨਾ ਕੁ ਹੋ ਸਕੇ ਕਰਨ। ਇਹੀ ਗੱਲ ਖਾੜਕੂ ਲਹਿਰ ਨੇ ਕੀਤੀ ਕਿ ਸਾਡਾ ਹੱਕ ਬਣਦਾ ਸੀ ਤੇ ਅਸੀਂ ਕੀਤਾ। ਤੋਂ ਖਾੜਕੂ ਯੋਧਿਆਂ ਨੂੰ ਇਹ ਕਹਿਣਾ ਕਿ ਤੁਸੀਂ ਕੀ ਖੱਟਿਆ, ਇਹ ਕੋਈ ਬਾਹਮਣ ਬਾਣੀਆਂ ਵਾਲਿਆ ਕੰਮ ਨਹੀਂ ਹੈਗਾ ਵੀ ਇੱਥੇ ਵਪਾਰੀਆਂ ਵਾਂਗੂ ਖੱਟਿਆ ਕਮਾਇਆ। ਆਖੇ ਜੀ ਨੁਕਸਾਨ ਬੜਾ ਹੋ ਗਿਆ। ਜੇ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਹੁੰਦੇ ਉਦੋਂ ਵੀ ਇਹਨਾਂ ਨੇ ਕਹਿਣਾ ਸੀ ਜੀ ਬੜਾ ਨੁਕਸਾਨ ਹੋ ਗਿਆ, ਕਾਹਦਾ ਰਾਜ ਭਾਗ ਲਿਆ, ਬਾਅਦ ਚ ਤਾਂ ਸਾਰੇ ਮਾਰੇ ਗਏ। ਜੇ ਛੋਟੇ ਘੱਲੂਘਾਰੇ ਤੇ ਵੱਡੇ ਘੱਲੂਘਾਰੇ ਮੌਕੇ ਹੁੰਦੇ, ਕਮਾਲ ਦਾ ਇਤਿਹਾਸ ਆ ਨਾ ਸਾਡਾ। ਅੱਧੀ ਕੌਮ ਕਹਿੰਦੇ ਅੱਧੀ ਕੌਮ ਵੱਡੇ ਘੱਲੂਘਾਰੇ ਚ ਲੇਖੇ ਲੱਗੀ ਸੀ ਤੇ ਸਿੰਘ ਗੁਰੂ ਦਾ ਕੀ ਗਾ ਰਿਹਾ ਸੀ, ਤਤ ਖਾਲਸਾ ਰਹਿ ਗਿਆ ਉਹ ਗਾਏ ਉਸ ਖੋਟ ਗਵਾਏ। ਕਹਿੰਦਾ ਖੋਟ ਨਿਕਲ। ਇਹ ਨਹੀਂ ਵੀ ਜਿਹੜੇ ਚੜ੍ਹਾਈ ਕਰ ਗਏ ਜਾਂ ਲੇਖੇ ਲੱਗੇ ਵੀ ਉਹ ਗਲਤ ਸੀ, ਪਰ ਆਪਦੇ ਦਿਲ ਨੂੰ ਉੱਚੀ ਚੜ੍ਹਦੀ ਕਲਾ ਚ ਰੱਖਣਾ। ਤੇ ਇੱਥੇ ਖਾੜਕੂ ਲਹਿਰ ਦੇ ਬਾਰੇ 1994-95 ਤੋਂ ਪਿਛਲੇ 10-15 ਸਾਲ ਚ ਮੈਂ ਲੱਖਾਂ ਵਾਰ ਇਹ ਗੱਲ ਕਹੀ ਸੁਣੀ ਔਰ ਬਿਆਨੀ ਹੈ ਕਿ ਜਿਹੜੇ ਸਾਡੇ ਬਜ਼ੁਰਗ ਬਾਬੇ ਸੀ, ਜੇ ਕਿਤੇ ਕੋਈ ਬਹੁਤਾ ਪੜ੍ਹਿਆ ਲਿਖਾ ਤੋਤੇ ਪੜ੍ਹੇ ਹੋਏ ਬਹੁਤ ਨੇ ਨਾ ਇੰਡੀਅਨ ਤੋਤੇ, ਉਹ ਜਦੋਂ ਕੋਈ ਗੱਲ ਕਰਦਾ ਸੀ ਵੀ ਖਾੜਕੂ ਮਾੜੇ ਸੀ, ਭਿੰਡਰਾਂਵਾਲਾ ਗਲਤ ਸੀ, ਉਹ ਕਹਿੰਦੇ ਉਹ ਕਾਕਾ ਤੈਨੂੰ ਬੜਾ ਪਤਾ, ਨਾ ਭਿੰਡਰਾਂਵਾਲਾ ਮਾੜਾ ਸੀ, ਨਾ ਖਾੜਕੂ ਗਲਤ ਸੀ ਤੇ ਨਾ ਖਾਲਿਸਤਾਨ ਗਲਤ। ਇਹ ਤਾਂ ਸਰਕਾਰ ਨੇ, ਸਰਕਾਰੀ ਟੌਟਾਂ ਕੈਟਾਂ ਨੇ ਕੰਮ ਗਲਤ ਕਰਤੇ ਉਹ ਮੁੰਡੇ। ਹਾਲਾਂਕਿ ਸਾਨੂੰ ਪਤਾ ਸੀ ਕਿ ਖਾੜਕੂ ਲਹਿਰ ਦੌਰਾਨ ਕਈ ਗਲਤ ਸਟੈਪ ਹੋਏ ਨੇ, ਪਰ ਅਗਲੇ ਢਕਣ ਢੱਕਦੇ ਸੀ। ਜਿਵੇਂ
ਆਪਣੇ ਘਰਾਂ 'ਚ ਬਜ਼ੁਰਗ ਜਿਹੜਾ ਹੁੰਦਾ ਉਹ ਆਪਣੇ ਧੀ ਪੁੱਤ ਦਾ, ਪੋਤੇ ਪੋਤੀਆਂ ਦਾ ਢੱਕਣ ਢੱਕਦਾ, ਪਰਦਾ ਕਰ। ਪਰ ਅੱਜ ਜ਼ਮਾਨਾ ਹੋਰ ਹੋ ਗਿਆ। ਪਿਛਲੇ 15-20 ਸਾਲ ਤਾਂ ਜਿਵੇਂ ਕਿਸੇ ਨੂੰ ਅਕਲ ਹੀ ਨਹੀਂ ਸੀ। ਹੁਣ ਸੋਸ਼ਲ ਮੀਡੀਆ ਦਾ ਦੌਰ ਆ, ਹੁਣ ਆ ਕੇ ਬਹਿ ਗਏ ਵੱਡੇ ਵੱਡੇ ਵਿਦਵਾਨ ਸੱਜਣ। ਜਿਵੇਂ ਕੋਈ ਪਹਿਲਾਂ ਕੰਧ 'ਚ ਗੋਲੀ ਮਾਰ ਲਵੇ ਤੇ ਫਿਰ ਆਲੇ ਦੁਆਲੇ ਗੋਲਦਾਰਾ ਬਣਾ ਲਵੇ ਕਿ ਦੇਖੋ ਮੇਰੀ ਗੋਲੀ, ਨਿਸ਼ਾਨਾ ਦੇਖੋ ਮੇਰਾ ਕਿੰਨਾ ਪੱਕਾ। ਉਵੇਂ ਪਹਿਲਾਂ ਮਿਥ ਲੈਂਦੇ ਆ ਕਿ ਖਾੜਕੂਆਂ ਨੂੰ ਦੁਨੀਆ ਤੋਂ ਗਾਲਾਂ ਕਢਾਉਣੀਆਂ, ਖਾੜਕੂਆਂ ਨੂੰ ਮਾੜਾ ਦਰਸਾਉਣਾ। ਜਦੋਂ ਆਪਾਂ ਕਿਸੇ ਦੇ ਮੈਨੂੰ ਦੇ ਦਿਓ ਇੱਕ ਪ੍ਰੋਜੈਕਟ ਵੀ ਫਲਾਣੇ ਦੇ ਔਗਣ ਗਣਾਉਣੇ ਆ ਇਕੱਲੇ, ਫਿਰ ਜੇ ਨਾ ਵੀ ਹੁਣ ਤਾਂ ਵੀ ਬੰਦਾ ਸ਼ਬਦਾਂ ਦੀ ਜਾਦੂਗਰੀ ਨਾਲ ਔਗਣ ਬਣਾ ਦਿੰਦਾ। ਸੋ ਉਹ ਬੰਦੇ ਜਿਹੜੇ ਹੈ ਨਹੀਂ ਗੇ, ਦੇਖੋ ਦੋ ਤਰ੍ਹਾਂ ਦੇ ਬੰਦੇ ਸੀ, ਦੋ ਵਰਗ ਸੀ। ਇੱਕ ਤਾਂ ਸ਼ਹੀਦ ਹੋ ਗਏ, ਇੱਕ ਜਿਹੜੇ ਬਚ ਤਾਂ ਗਏ ਪਰ ਉਹ ਅੱਜ ਆਪੋ ਆਪਣੀ ਜੀਵਨ ਯਾਤਰਾ ਆਪਦਾ ਸਮਾਂ ਕੱਢ ਰਹੇ ਨੇ। ਉਹਨਾਂ ਚ ਗਾਹਾਂ ਜਿਹੜੇ ਆ, ਜਿਹੜੇ ਬਚ ਗਏ ਉਹਨਾਂ ਚ ਵੀ ਗਾਹਾਂ ਦੋ ਵਰਗ ਨੇ। ਇੱਕ ਤਾਂ ਉਹ ਨੇ ਜਿਹੜੇ ਐਕਟਿਵ ਨੇ, ਇੱਕ ਜਿਹੜੇ ਆ ਉਹ ਹੁਣ ਆਪਣਾ ਨਹੀਂ ਉਵੇਂ ਐਕਟਿਵ। ਜਿਹੜੇ ਬੰਦੇ ਸ਼ਹੀਦ ਹੋ ਗਏ ਜਾਂ ਜਿਹੜੇ ਬੋਲਣ ਜੋਗੇ ਨਹੀਂ, ਉਹਨਾਂ ਲਈ ਕੌਣ ਬੋਲੇ ਜਦੋਂ ਦੁੱਕੀ ਦਾ ਬੰਦਾ ਉੱਠ ਕੇ ਉਹਨਾਂ ਦੀ ਕਿਰਤ ਕਮਾਈ ਦੇ ਉੱਤੇ, ਉਹਨਾਂ ਦੀ ਘਾਲਣਾ ਦੇ ਉੱਤੇ ਸਵਾਲੀਆ ਨਿਸ਼ਾਨ ਲਾਉਣ। ਵਾਇਸ ਆਫ ਵਾਇਸਲੈਸ ਕੌਣ ਬਣੇ? ਸੋ ਮੇਰੇ ਬਾਰੇ ਬਹੁਤ ਸਾਰੇ ਭਰਾ ਇਤਰਾਜ਼ ਕਰਦੇ ਆ ਕਿ ਜੀ ਤੂੰ ਖਾੜਕੂਆਂ ਦੀ ਬੋਲੀ ਬੋਲ। ਭਾਈ ਮੇਰੇ ਤੋਂ ਰਿਹਾ ਨਹੀਂ ਜਾਣਾ। ਸੋ ਮੈਂ ਕੌਮ ਨੂੰ ਬੇਨਤੀ ਕਰਦਾ ਕਿ ਸਾਡੀ ਕੌਮ ਦੇ ਉਹ ਨਾਇਕ ਸੀ, ਹੀਰੋ ਸੀ, ਉਹਨਾਂ ਤੋਂ ਜੋ ਸਰਿਆ ਬਣਿਆ ਉਹਨਾਂ ਨੇ ਕਰ ਲਿਆ। ਅੱਜ ਦੌਰ ਜਿਹੜਾ ਅੱਜ ਦੇ ਸਮੇਂ ਦਾ, ਉਹਦੇ ਵਿੱਚ ਨਵੇਂ ਫੈਸਲੇ ਲੈ ਲਓ, ਕੌਮ ਨੂੰ ਅੱਗੇ ਤੋਰੋ। ਉਹਨਾਂ ਪੁਰਾਣਿਆਂ ਸਿੰਘਾਂ ਸਿੰਘਣੀਆਂ ਦੇ ਐਵੇਂ ਜਿਹੜਾ ਹੈਗਾ ਉਹਨਾਂ ਬਾਰੇ ਮਾਹੌਲ ਸਿਰਜਣਾ ਗਲਤ, ਇਹਨੂੰ ਛੱਡੋ। ਮੰਨ ਲੈਂਦੇ ਆ ਕਿ ਜੀ ਉਹ ਬਹੁਤ ਮਾੜੇ ਸੀ, ਤੁਸੀਂ ਤਾਂ ਚੰਗੇ ਹੋ ਨਾ, ਤੇ ਚੰਗੇ ਹੋ ਤਾਂ ਆਓ ਭਾਈ ਮੈਦਾਨ ਮੱਲੋ ਤੇ ਕੌਮ ਲਈ ਕੁਛ ਜਿਹੜਾ ਹੈਗਾ ਕਰਕੇ ਅਸੀਂ ਜਿੱਥੇ ਤੁਸੀਂ ਕਹੋਗੇ ਉੱਥੇ ਬਹਿ ਜਾਾਂਗੇ, ਨੀਵੇਂ ਥਾਂ ਤੇ ਬਿਠਾ ਲਿਓ। ਪਰ ਇਸ ਤਰੀਕੇ ਨਾਲ ਕੌਮ ਦੇ ਹੀਰੋ, ਕੌਮ ਦੇ ਨਾਇਕ ਆ, ਉਹਨਾਂ ਦੀ ਕਿਰਦਾਰ ਕੁਸ਼ੀ ਨਾ ਕਰੋ। ਇੱਥੇ ਸਮਾਪਤੀ ਕਰਦੇ ਆ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।